ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਦੀ ਯਾਦ ਵਿੱਚ ਇਸ ਮਹੀਨੇ ਦੇ ਅਖੀਰ ਵਿੱਚ ਹੋਣ ਜਾ ਰਹੇ ਜੋੜ ਮੇਲੇ ਸੰਬੰਧੀ ਸੰਗਤ ਅਤੇ ਪ੍ਰਬੰਧਕਾਂ ਨੇ ਸਾਂਝੀ ਪੱਤਰਕਾਰ ਮਿਲਣੀ ਦੌਰਾਨ ਜੋੜ ਮੇਲੇ ਦੇ ਮਾਹੌਲ ਵਿੱਚ ਹੋਣ ਜਾ ਰਹੀਆਂ ਤਬਦੀਲੀਆਂ ਬਾਬਤ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ। ਬੀਤੇ ਸਾਲ ਹੋਲੇ ਮਹੱਲੇ ਦੌਰਾਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਨਿਹੰਗ ਸਿੰਘ ਦੀ ਜਾਨ ਚਲੀ ਗਈ ਸੀ। ਉਸ ਘਟਨਾ ਤੋਂ ਬਾਅਦ ਜੋੜ ਮੇਲਿਆਂ ਦੇ ਮਾਹੌਲ ਵਿੱਚ ਲੋੜੀਂਦੀ ਤਬਦੀਲੀ ਲਈ ਮਸਤੂਆਣਾ ਸਾਹਿਬ ਵਿਖੇ ਇਲਾਕੇ ਦੀ ਸੰਗਤ ਅਤੇ ਪ੍ਰਬੰਧਕਾਂ ਦੇ ਸਾਂਝੇ ਉਦਮ ਸਦਕਾ ਇਹ ਜ਼ਰੂਰੀ ਪਹਿਲਕਦਮੀ ਕੀਤੀ ਗਈ ਹੈ। ਸੰਗਤ ਅਤੇ ਪ੍ਰਬੰਧਕਾਂ ਨੇ ਸਾਂਝਾ ਫੈਸਲਾ ਲਿਆ ਹੈ ਕਿ ਗੁਰਮਤਿ ਤੋਂ ਉਲਟ ਦੁਕਾਨਾਂ, ਝੂਲੇ, ਚੰਡੋਲ, ਟਰੈਕਟਰਾਂ ਤੇ ਡੈਕ, ਲੰਗਰਾਂ 'ਚ ਸਪੀਕਰ ਆਦਿ ਹੋਰ ਬਹੁਤ ਕੁਝ ਜੋ ਮਨ ਭਟਕਾਉਣ ਅਤੇ ਇਕਾਗਰਤਾ ਭੰਗ ਕਰਨ ਦਾ ਸਬਬ ਬਣਦਾ ਹੈ, ਉਹ ਸਭ ਗੁਰਦੁਆਰਾ ਸਾਹਿਬਾਨਾਂ ਦੀ ਹਦੂਦ ਅੰਦਰ ਨਹੀਂ ਹੋਵੇਗਾ। ਤੁਹਾਨੂੰ ਪਤਾ ਹੀ ਹੈ, ਜਿੱਦਾਂ ਅੱਜ ਜਿਸ ਮਸਲੇ ਦੇ ਉੱਤੇ ਗੱਲਬਾਤ ਕਰਨ ਲਈ ਆਪਾਂ ਇਹ ਇਕੱਤਰਤਾ ਰੱਖੀ ਹੈ, ਜੋ ਹਰ ਸਾਲ ਮਸਤੂਆਣਾ ਸਾਹਿਬ ਵਿਖੇ ਜਨਵਰੀ ਦੇ ਅਖੀਰ ਦੇ ਵਿੱਚ ਜੋੜ ਮੇਲਾ ਭਰਦਾ, ਜਿਸ ਵੱਡੀ ਗਿਣਤੀ ਦੇ ਵਿੱਚ ਦੂਰੋਂ ਨੇੜਿਓਂ ਸੰਗਤ ਹਾਜ਼ਰੀ ਭਰਦੀ ਹੈ। ਉਹਦੀ ਪਵਿੱਤਰਤਾ ਨੂੰ ਕਾਇਮ ਰੱਖਦਿਆਂ ਜੋ ਲੋੜੀਂਦੀਆਂ ਤਬਦੀਲੀਆਂ ਸੀਗੀਆਂ, ਉਹ ਫੈਸਲੇ ਪਿਛਲੇ ਸਮੇਂ ਦੇ ਵਿੱਚ ਲਏ ਗਏ। ਸੋ ਇਸ ਸਥਾਨ ਬਾਰੇ, ਇਹਦੀ ਮਹੱਤਤਾ ਬਾਰੇ, ਇਹਦੀ ਪਵਿੱਤਰਤਾ ਬਾਰੇ ਆਪਾਂ ਸਾਰੇ ਹੀ ਭਲੀ ਭਾਂਤ ਜਾਣੂ ਹਾਂ। ਸੰਤ ਅਤਰ ਸਿੰਘ ਹੋਣਾ ਨੇ ਬੜਾ ਲੰਮਾ ਸਮਾਂ ਇੱਥੇ ਭਜਨ ਬੰਦਗੀ ਕੀਤੀ। ਸੋ ਉਹਨਾਂ ਦੀ ਬਰਸੀ ਦੇ ਸੰਬੰਧ ਦੇ ਵਿੱਚ ਹਰ ਸਾਲ ਇੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਹਾਜ਼ਰੀ ਭਰਦੀ। ਪਿਛਲੇ ਸਮੇਂ 'ਚ ਆਪਣੇ ਸਾਰਿਆਂ ਦੇ ਧਿਆਨ 'ਚ ਹੀ ਹੈ, ਪਿਛਲੇ ਸਾਲ ਹੋਲੇ ਮਹੱਲੇ ਦੌਰਾਨ ਅਨੰਦਪੁਰ ਸਾਹਿਬ ਵਿਖੇ ਉੱਥੇ ਇੱਕ ਨਿਹੰਗ ਸਿੰਘ ਵੱਲੋਂ ਜਦੋਂ ਟਰੈਕਟਰਾਂ 'ਤੇ ਚੱਲਦੇ ਡੈਕ ਬੰਦ ਕਰਾਏ ਜਾ ਰਹੇ ਸੀਗੇ, ਤਾਂ ਉਸ ਦੌਰਾਨ ਜਿਹੜੀ ਘਟਨਾ ਵਾਪਰੀ, ਉਹ ਨਿਹੰਗ ਸਿੰਘ ਦੀ ਜਾਨ ਚਲੀ ਗਈ ਉੱਥੇ। ਉਸ ਤੋਂ ਬਾਅਦ ਇਹ ਪਹਿਲ ਕਦਮੀ ਜਿਹੜੀ ਆ, ਪਹਿਲੀ ਵਾਰ ਇਸ ਸਥਾਨ ਦੇ ਉੱਤੇ ਜੋੜ ਮੇਲਿਆਂ 'ਚ ਜੋ ਲੋੜੀਂਦੀ ਤਬਦੀਲੀ ਕਰਨ ਦਾ ਉਦਮ ਹੈ, ਉਹ ਇਸ ਸਥਾਨ 'ਤੇ ਹੋਇਆ ਪਹਿਲੀ ਵਾਰ। ਸੋ ਇਹ ਗੱਲ ਕਿੱਦਾਂ ਤੁਰੀ, ਕਿਵੇਂ ਚੱਲੀ, ਉਹਦੇ ਬਾਰੇ ਮੈਂ ਜ਼ਰੂਰ ਥੋੜ੍ਹਾ ਬਰੀਫ ਕਰ ਦੇਵਾਂ। ਉਸ ਤੋਂ ਬਾਅਦ ਫਿਰ ਪ੍ਰਬੰਧਕ ਸਾਹਿਬਾਨ ਬੈਠੇ, ਉਹਨਾਂ ਨੇ ਵੀ ਇਹਦੇ 'ਤੇ ਆਪਣੀ ਗੱਲ ਕਰਨੀ। ਸੋ ਵੈਸੇ ਤਾਂ ਇਹ ਕੋਈ ਗੱਲ ਨਵੀਂ ਨਹੀਂ ਹੈ ਕਿ ਆਪਾਂ ਇਸ ਵਾਰ ਕੋਈ ਨਵੀਂ ਕੀਤੀ। ਹਰ ਸਾਲ ਮਸਤੂਆਣਾ ਸਾਹਿਬ ਦੇ ਜਿਹੜੇ ਜੋੜ ਮੇਲੇ ਦੇ ਇਸ਼ਤਿਹਾਰ ਛਪਦੇ, ਉਹਦੇ 'ਚ ਬਕਾਇਦਾ ਨੋਟ ਦਿੱਤੇ ਜਾਂਦੇ ਆ, ਜਿਹਦੇ 'ਚ ਗੁਰਮਤਿ ਤੋਂ ਉਲਟ ਦੁਕਾਨਾਂ ਦੀ ਗੱਲ ਹੈ ਅਤੇ ਵਾਹੀਕਲਾਂ ਦੀ ਗੱਲ ਹੈ, ਟਰੈਕਟਰਾਂ ਬਾਰੇ ਗੱਲ ਹੈ, ਉਹ ਸਾਰੀ ਕੀਤੀ ਜਾਂਦੀ। ਸੋ ਨਵਾਂ ਇਹ ਹੈ ਵੀ ਇਸ ਵਾਰ ਸੰਗਤ ਨੇ ਉਸ ਦੇ ਉੱਤੇ ਪਹਿਰਾ ਦਿੱਤਾ ਅਤੇ ਉਹਨੂੰ ਯਕੀਨੀ ਬਣਾਉਣ ਦੇ ਲਈ ਇੱਕ ਸਾਂਝਾ ਉਦਮ ਕੀਤਾ। ਉਦਮ ਇੱਦਾਂ ਹੋਇਆ ਕਿ ਪਿਛਲੇ ਸਾਲ ਜੋੜ ਮੇਲੇ ਦੇ ਦੌਰਾਨ ਵਿਚਾਰ ਹੋਈ, ਜਿੰਨੀ ਕੁ ਸੰਗਤ ਉੱਥੇ ਮੌਜੂਦ ਸੀ ਪੜਾਅ ਦੇ ਉੱਤੇ, ਉੱਥੋਂ ਇਹ ਗੱਲ ਆਈ ਕਿ ਹੁਣ ਕੁਝ ਸਾਲਾਂ ਬਾਅਦ ਸੰਤ ਅਤਰ ਸਿੰਘ ਹੋਣਾ ਦੀ 100 ਸਾਲਾ ਬਰਸੀ ਦੇ ਸੰਬੰਧ 'ਚ ਆਪਾਂ ਜੁੜਨਾ ਹੈ। ਸੋ ਇਸ ਵਾਰ 97ਵੀਂ ਬਰਸੀ ਆਪਾਂ ਮਨਾ ਰਹੇ, ਉਸ ਵੇਲੇ 96ਵੀਂ ਬਰਸੀ ਸੀਗੀ। ਹਾਲਾਂਕਿ ਉਦੋਂ ਇਹ ਵੀ ਮੈਂ ਗੱਲ ਦੱਸ ਦੇਵਾਂ ਕਿ ਉਦੋਂ ਅਨੰਦਪੁਰ ਸਾਹਿਬ ਵਾਲੀ ਘਟਨਾ ਹਜੇ ਵਾਪਰੀ ਨਹੀਂ ਸੀ, ਕਿਉਂਕਿ ਉਹ ਜਨਵਰੀ ਦੀ ਗੱਲ ਹੈ ਅਤੇ ਅਨੰਦਪੁਰ ਸਾਹਿਬ ਵਾਲੀ ਘਟਨਾ ਵਾਪਰਦੀ ਅੱਗੇ ਜਾ ਕੇ ਮਾਰਚ ਦੇ ਵਿੱਚ। ਉਦੋਂ ਇਹ ਗੱਲ ਚੱਲੀ ਕਿ ਆਪਾਂ ਇਹ ਜਿਹੜੇ ਅਗਲੇ 3-4 ਸਾਲ ਹੈ, ਸਹਿਜੇ ਜਿੰਨਾ ਕੁ ਸੁਧਾਰ ਹਰ ਸਾਲ ਆਪਾਂ ਕਰ ਸਕੇ, ਉਹਦੇ ਲਈ ਉਦਮ ਕਰਨਾ ਚਾਹੀਦਾ। ਸੋ ਉਸ ਤੋਂ ਬਾਅਦ ਜੋੜ ਮੇਲੇ ਤੋਂ ਬਾਅਦ ਕੁਛ ਮਹੀਨਿਆਂ ਬਾਅਦ ਉਹ ਉਦਮ ਸ਼ੁਰੂ ਹੋਏ। ਪਿੰਡਾਂ ਦੀਆਂ ਸੰਗਤਾਂ ਵੱਲੋਂ ਮਤੇ ਪਾਉਣੇ ਸ਼ੁਰੂ ਕੀਤੇ ਪਿੰਡਾਂ ਦੀਆਂ ਸੰਗਤਾਂ ਨੇ, ਅਤੇ ਜਿੰਨੀਆਂ ਲੰਗਰ ਕਮੇਟੀਆਂ ਇੱਥੇ, ਕਿਉਂਕਿ ਬਹੁਤ ਗਿਣਤੀ ਦੇ ਵਿੱਚ ਲੰਗਰ ਲੱਗਦੇ ਆ, ਉਹ ਸਾਰੀ ਲੰਗਰ ਕਮੇਟੀਆਂ ਨੂੰ ਮਿਲਿਆ ਗਿਆ। ਉਹਨਾਂ ਨਾਲ ਗੱਲਬਾਤ ਹੋਈ ਇਸ ਮਸਲੇ 'ਤੇ ਕਿ ਆਪਾਂ 3-4 ਗੱਲਾਂ ਹੈਗੀਆਂ ਜਿਹੜੀਆਂ ਫੌਰੀ ਤੌਰ 'ਤੇ ਕੀਤੀਆਂ ਜਾ ਸਕਦੀਆਂ, ਜਿਹਦੇ 'ਚ ਪਹਿਲੀ ਗੱਲ ਹੈ ਕਿ ਜਿੰਨੀਆਂ ਗੁਰਮਤਿ ਤੋਂ ਉਲਟ ਦੁਕਾਨਾਂ ਹੈ ਜਿਹੜੀਆਂ ਗੁਰਦੁਆਰਾ ਸਾਹਿਬ ਦੀ ਹਦੂਦ 'ਚ ਲੱਗਦੀਆਂ, ਵੀ ਉਹ ਗੁਰਦੁਆਰਾ ਸਾਹਿਬ ਦੀ ਹਦੂਦ ਦੀ ਬਜਾਏ ਬਾਹਰ ਹੋਣ, ਗੁਰਦੁਆਰਾ ਸਾਹਿਬ ਦੀ ਹਦੂਦ 'ਚ ਨਾ ਹੋਣ। ਦੂਜਾ ਕਾਰਜ ਇਹ ਕੀਤਾ ਜਾ ਸਕਦਾ ਵੀ ਜਿੰਨੇ ਹੀ ਟਰੈਕਟਰ ਅੰਦਰ ਆਉਂਦੇ, ਵੱਡੀ ਸੜਕ ਤੋਂ ਜਦੋਂ ਅੰਦਰ ਦਾਖਲ ਹੋ ਗਏ, ਵੀ ਉਹ 'ਤੇ ਕੋਈ ਉੱਚੀ ਆਵਾਜ਼ 'ਚ ਜਾਂ ਈਵਨ ਡੈਕ ਉੱਚੀ ਹੌਲੀ ਕਿਸੇ ਵੀ ਤਰ੍ਹਾਂ ਲੱਗਣਾ ਨਹੀਂ ਚਾਹੀਦਾ। ਤੀਜਾ ਉਦਮ ਇਹ ਹੋ ਸਕਦਾ ਵੀ ਜਿੰਨੇ ਹੀ ਆਪਾਂ ਸਾਰੇ ਲੰਗਰ ਲਾਉਂਦੇ, ਉਹ ਲੰਗਰਾਂ ਦੇ ਵਿੱਚ ਵੀ ਆਪਾਂ ਹੁਣ ਸਾਰੇ ਸਪੀਕਰ ਵਰਤਣ ਲੱਗ ਗਏ, ਜਿਹਦੇ 'ਚ ਭਾਵੇਂ ਮਾਇਆ ਸੰਬੰਧੀ ਕੋਈ ਬੇਨਤੀ ਕਰਨੀ ਹੈ ਜਾਂ ਇੱਥੇ ਕੀ ਬਣਿਆ ਉਹਦੇ ਬਾਰੇ ਆਪਾਂ ਕਹਿ ਰਹੇ ਹਾਂ ਨਾ ਬਾਰ-ਬਾਰ, ਵੀ ਉਹ ਗੱਲਾਂ ਸੰਤ ਜੀ ਦੇ ਬਚਨਾਂ ਦੇ ਉਲਟ ਹੈ, ਉਹ ਗੁਰਮਤਿ ਦੇ ਮਾਹੌਲ ਦੇ ਉਲਟ ਜਾਂਦੀਆਂ, ਉਹ ਜਿਹੜੀ ਸੰਗਤ ਜੁੜੀ ਹੁੰਦੀ ਉਹਦੀ ਇਕਾਗਰਤਾ ਨੂੰ ਭੰਗ ਕਰਦੀਆਂ। ਸੋ ਜਦੋਂ ਇਹ ਬੇਨਤੀਆਂ ਕੀਤੀਆਂ ਤਾਂ ਸਾਰੇ ਹੀ ਪਿੰਡਾਂ 'ਚੋਂ ਇਹ ਸਹਿਮਤੀ ਮਿਲੀ ਅਤੇ ਕਰੀਬ 51 ਪਿੰਡਾਂ ਨੇ ਇਹਦੇ 'ਤੇ ਮਤੇ ਪਾਏ। ਸੋ ਮਤੇ ਪਾਉਣ ਤੋਂ ਬਾਅਦ ਦੁਬਾਰਾ ਫਿਰ ਪ੍ਰਬੰਧਕ ਸੱਜਣਾਂ ਨੂੰ, ਕੌਂਸਲ ਵੱਲੋਂ ਵੀ ਸੱਜਣ ਸਰਦਾਰ ਜਸਵੰਤ ਸਿੰਘ ਖਹਿਰਾ ਅਤੇ ਇਹਨਾਂ ਦੇ ਹੋਰ ਸੱਜਣ ਮੈਂਬਰ ਮੌਜੂਦ ਹੈ, ਬਾਬਾ ਹਰਬਿਆਨ ਸਿੰਘ ਹੋਣੀ ਮੌਜੂਦ ਹੈ, ਗੁਰਦੁਆਰਾ ਮਾਤਾ ਭੋਲੀ,
ਕੌਰ ਹੋਣਾ ਵੱਲੋਂ, ਇਹਨਾਂ ਨੂੰ ਮਿਲੇ। ਇਹਨਾਂ ਨੇ ਬੜਾ ਵਧੀਆ ਤਰੀਕੇ ਉਸ ਗੱਲ ਨੂੰ ਲਿਆ ਕਿ ਅਸੀਂ ਤਾਂ ਆਲਰੇਡੀ ਕਿੰਨੇ ਸਾਲਾਂ ਤੋਂ ਇਹ ਚਾਹ ਰਹੇ ਹਾਂ ਕਿ ਇਹ ਹੋਵੇ, ਅਤੇ ਬਕਾਇਦਾ ਇਸ਼ਤਿਹਾਰਾਂ ਵਿੱਚ ਲਿਖਦੇ ਆ, ਅਤੇ ਉਹ ਪਰ ਪ੍ਰੈਕਟੀਕਲੀ ਨਹੀਂ ਹੋ ਪਾ ਰਿਹਾ। ਸੋ ਓਬਵੀਅਸਲੀ ਹੈ ਕਿ ਜਿਹੜਾ ਇੱਦਾਂ ਦਾ ਉੱਦਮ ਹੈ ਉਹ ਸਾਂਝੇ ਰੂਪ 'ਚ ਹੀ ਹੋਣਾ ਹੁੰਦਾ ਹੈ ਨਾ। ਸੋ ਉਸ ਤੋਂ ਬਾਅਦ ਇਹਨਾਂ ਨੇ ਵੀ ਬਕਾਇਦਾ ਕੌਂਸਲ ਵੱਲੋਂ, ਬਾਬਾ ਹਰਬੰਸ ਸਿੰਘ ਹੋਣਾ ਨੇ ਆਪਣੇ ਵੱਲੋਂ ਇਹ ਬਕਾਇਦਾ ਵੀਡੀਓ ਦੇ ਰੂਪ 'ਚ, ਅਤੇ ਇਹਨਾਂ ਨੇ ਬਕਾਇਦਾ ਲਿਖਤੀ ਮਤੇ ਪਾਏ, ਜਿਹਦੇ ਮਤਿਆਂ ਦੇ ਬੋਰਡ ਤੁਸੀਂ ਜੇ ਬਾਹਰ ਅੱਜ ਗਏ ਹੋਵੋ ਤਾਂ ਕਈ ਥਾਵਾਂ 'ਤੇ ਇਹਨਾਂ ਨੇ ਬੋਰਡ ਵੀ ਲਵਾਏ ਹੋਏ, ਤਾਂ ਕਿ ਜਿਹੜੀ ਸੰਗਤ ਇੱਥੇ ਰੋਜ਼ਾਨਾ ਆ ਰਹੀ ਜਾਂ ਮੱਸਿਆ 'ਤੇ ਆ ਰਹੀ ਉਹ ਇਸ ਗੱਲ ਤੋਂ ਜਾਣੂ ਹੋਵੇ ਵੀ ਜੋ ਇਸ ਸਾਲ ਜੋੜ ਮੇਲਾ ਆਉਣਾ ਉਹਦੇ 'ਚ ਲੋੜੀਂਦੀਆਂ ਤਬਦੀਲੀਆਂ ਇਸ ਵਾਰ ਕੀਤੀਆਂ, ਤਾਂ ਕਿ ਉਹ ਮਾਹੌਲ ਜਿਹੜਾ ਉਹ ਗੁਰਮਤਿ ਅਨੁਸਾਰੀ ਕੀਤਾ ਜਾ ਸਕੇ। ਸੋ ਇੱਕ ਗੱਲ ਮੈਂ ਅਖੀਰ 'ਚ ਇਹ ਕਰਨੀ ਕਿ ਜਿਹੜੀ ਗੱਲ ਅਸੀਂ ਪਹਿਲੋਂ ਫਿਕਰ ਕਰਕੇ ਚੱਲੇ ਸੀ ਕਿ ਇਹ ਗੱਲ ਆਉਣੀ ਅਤੇ ਉਹ ਗਾਹੇ ਬਗਾਹੇ ਥੋੜ੍ਹੀ ਬਹੁਤ ਆਈ ਵੀ ਕਿ ਜਿਹੜੇ ਛੋਟੇ ਦੁਕਾਨਦਾਰ ਹੈ ਉਹਨਾਂ ਦਾ ਇੱਥੇ ਨੁਕਸਾਨ ਹੋਣਾ ਹੈ ਜਦੋਂ ਆਪਾਂ ਅੰਦਰ ਕੋਈ ਦੁਕਾਨ ਨਹੀਂ ਲਾਵਾਂਗੇ। ਸੋ ਉਹਦੇ ਲਈ ਦੋ ਗੱਲਾਂ ਹੈ। ਪਹਿਲੀ ਤਾਂ ਇਹੀ, ਜੋ ਗੁਰਮਤਿ ਅਨੁਸਾਰ ਗੁਰੂ ਦੀ ਹਦੂਦ 'ਚ, ਗੁਰਦੁਆਰੇ ਦੀ ਹਦੂਦ 'ਚ ਨਹੀਂ ਪ੍ਰਵਾਨ, ਉਹ ਕਿਸੇ ਕੀਮਤ 'ਤੇ ਪ੍ਰਵਾਨ ਨਹੀਂ ਹੈ। ਦੂਜੀ ਗੱਲ, ਆਪਾਂ ਕਿਤੇ ਵੀ ਇਹ ਨਹੀਂ ਕਿਹਾ ਕਿ ਉਹ ਆਪਦਾ ਇਹ ਕੰਮ ਹੀ ਛੱਡ ਦੇਣ ਜਾਂ ਨਾ ਲਾਉਣ ਦੁਕਾਨਾਂ। ਉਹ ਸਿਰਫ ਗੁਰਦੁਆਰਿਆਂ ਦੀ ਜਿਹੜੀ ਹਦੂਦ ਹੈ ਮਸਤੂਆਣਾ ਸਾਹਿਬ ਦੀ ਸੜਕ ਤੋਂ ਅੰਦਰਲੇ ਪਾਸੇ, ਉੱਥੇ ਨਾ ਲਾਉਣ। ਤੀਜੀ ਗੱਲ ਇਹ ਹੈ ਵੀ ਜੇ ਛੋਟੇ ਦੁਕਾਨਦਾਰਾਂ ਨੇ ਲਾਉਣਾ ਹੈ ਤਾਂ ਗੁਰਮਤਿ ਅਨੁਸਾਰ ਹੀ ਬਕਾਇਦਾ ਇਹਨਾਂ ਨੇ ਆਪਣੇ ਮਤੇ 'ਚ ਵੀ ਮੈਂਸ਼ਨ ਕੀਤੀਆਂ ਗੱਲਾਂ ਕਿ ਕਿਹੜੀਆਂ-ਕਿਹੜੀਆਂ ਦੁਕਾਨਾਂ ਲੱਗ ਸਕਦੀਆਂ, ਜਿਹਦੇ 'ਚ ਕਕਾਰ ਹੈ, ਸ਼ਸਤਰ ਹੈ, ਗੁਰਮਤਿ ਅਨੁਸਾਰ ਕਿਤਾਬਾਂ ਹੈ ਸਿੱਖ ਇਤਿਹਾਸ ਨਾਲ ਸੰਬੰਧਿਤ, ਸਾਡੇ ਰਵਾਇਤੀ ਸ਼ਸਤਰ ਹੈ। ਜਿੰਨੇ ਜੋੜ ਮੇਲਿਆਂ 'ਤੇ ਆਪਾਂ ਜਾਂਦੇ ਹਾਂ, ਸਿੱਖ ਲੀਗਰ ਵੀਰ ਆਪਣੇ ਦੂਰੋਂ ਹੋਰ ਸੂਬਿਆਂ 'ਚੋਂ ਆ ਕੇ ਉਹ ਲਾਉਂਦੇ ਆ, ਹੈ ਨਾ, ਉਹਨਾਂ ਸਾਰਿਆਂ ਨੂੰ ਜੀ ਆਇਆਂ। ਸੋ ਜੋ ਗੁਰਮਤਿ ਅਨੁਸਾਰ ਹੀ ਜਿਹੜਾ ਹੈਗਾ ਸਟਾਲਾਂ, ਪ੍ਰਦਰਸ਼ਨੀਆਂ, ਦੁਕਾਨਾਂ ਉਹ ਲੱਗ ਸਕਦੀਆਂ। ਸੋ ਇਹ ਸਾਰੇ ਨਾਲ ਇਸ ਪਹਿਲ ਕਦਮੀ ਦਾ ਅਸਰ ਇਹ ਹੋਣਾ ਹੈ ਕਿ ਦੇਖੋ ਜਿਹੜੇ ਵਿਗਾੜ ਹੈ ਉਹ ਵੀ ਦੇਖਾ ਦੇਖੀ ਸ਼ੁਰੂ ਹੁੰਦੇ। ਤੁਸੀਂ ਸਾਰੇ ਪੱਤਰਕਾਰ ਵੀਰ ਬੈਠੇ ਹੋ, ਆਪਾਂ ਜੋੜ ਮੇਲਿਆਂ 'ਤੇ ਤੁਸੀਂ ਕਵਰੇਜ ਕਰਦੇ ਹਾਂ, ਅਤੇ ਬਹੁਤ ਇਹ ਗੱਲ ਵਾਰ-ਵਾਰ ਆ ਰਹੀ ਕਿ ਜੋੜ ਮੇਲਿਆਂ 'ਤੇ ਜੀ ਆ ਜਿਹੜੇ ਉੱਚੀ ਆਵਾਜ਼ 'ਚ ਡੈਕ ਲਾ ਕੇ ਮੁੰਡੇ ਹੁੱਲੜਬਾਜੀ ਕਰਦੇ ਨੌਜਵਾਨ, ਜਾਂ ਜਿਹੜੀ ਇਕਾਗਰਤਾ ਨਹੀਂ ਬਣਦੀ ਸੰਗਤ ਆਈ ਸੰਗਤ ਦੀ, ਹੈ ਨਾ। ਸੋ ਇਹ ਪਹਿਲ ਕਦਮੀ ਦਾ ਇਹ ਅਸਰ ਹੋਣਾ ਕਿ ਬਾਕੀ ਥਾਵਾਂ 'ਤੇ ਵੀ ਸੰਗਤ ਅਤੇ ਪ੍ਰਬੰਧਕਾਂ ਨੂੰ ਇਹ ਗੱਲ ਜਾਣੀ ਹੈ ਕਿ ਹਾਂ ਇਹ ਅਸੀਂ ਵੀ ਕਰ ਸਕਦੇ ਹਾਂ। ਇਸ ਤਰ੍ਹਾਂ ਸਾਂਝੇ ਰੂਪ ਦੇ ਵਿੱਚ ਇਹ ਉੱਦਮ ਹੋ ਸਕਦਾ ਹੈ, ਅਤੇ ਉੱਥੇ ਕਰਕੇ ਬਾਕਾਇਦਾ ਪ੍ਰੈਕਟੀਕਲੀ ਦਿਖਾਇਆ। ਅਤੇ ਭਵਿੱਖ ਵਿੱਚ ਜੇ ਮਹਾਰਾਜ ਨੂੰ ਭਾਇਆ ਤਾਂ ਇਹ ਵੀ ਯਤਨ ਰਹਿਣਾ ਕਿ ਜਿੰਨੇ ਹੀ ਸਾਡੀਆਂ ਸੰਸਥਾਵਾਂ ਨੇ, ਵੱਡੀਆਂ ਸੰਸਥਾਵਾਂ, ਸਿਰਮੌਰ ਸੰਸਥਾਵਾਂ, ਉਹਨਾਂ ਨੂੰ ਵੀ ਬਾਕਾਇਦਾ ਮਿਲਿਆ ਜਾਵੇ। ਉਹਨਾਂ ਨੂੰ ਇਹ ਸਾਰਾ ਲਿਖਤੀ, ਕਿਉਂਕਿ ਜੋ ਵੀ ਹੁਣ ਤੱਕ ਹੋਇਆ ਸਾਰਾ ਔਨ ਰਿਕਾਰਡ ਹੈ, ਲਿਖਤੀ ਹੈ, ਉਹ ਸਾਰਾ ਦਿਖਾਇਆ ਜਾਵੇ। ਅਤੇ ਬਾਕਾਇਦਾ ਇਸ ਜੋੜ ਮੇਲੇ ਦੀ ਗੱਲ ਜਦੋਂ ਇੱਥੇ ਬਿਲਕੁਲ ਉਵੇਂ ਜਿਵੇਂ ਹੁਣ ਸਾਰਾ ਵਿਉਂਤਿਆ ਉੱਦਾਂ ਹੋਇਆ, ਅਤੇ ਉਹਨਾਂ ਨੂੰ ਦਿਖਾਇਆ ਜਾਣਾ ਕਿ ਅਸੀਂ ਉੱਥੇ ਸੰਗਤ ਵੱਲੋਂ ਅਤੇ ਪ੍ਰਬੰਧਕਾਂ ਵੱਲੋਂ ਰਲ ਮਿਲ ਕੇ ਇਹ ਕੀਤਾ। ਇਹ ਬਾਕੀ ਥਾਵਾਂ 'ਤੇ ਵੀ ਤੁਹਾਡੇ ਵੱਲੋਂ ਹੋਣਾ ਚਾਹੀਦਾ। ਸੋ ਮੁੱਢਲੀ ਜੀ ਗੱਲ ਇਹ ਹੈ। ਸੋ ਕੁਛ ਜਿਹੜੀ ਇਹ ਸਾਰੀ ਗੱਲਬਾਤ ਬਾਰੇ ਬਰੀਫ ਤੁਹਾਨੂੰ ਲਿਖਤੀ ਵੀ ਅੰਗਰੇਜ਼ੀ ਪੰਜਾਬੀ ਦੋਵਾਂ 'ਚ ਅਸੀਂ ਦੇ ਦੇਵਾਂਗੇ। ਅਤੇ ਤੋਂ ਬਾਅਦ ਸਰਦਾਰ ਜਸਵੰਤ ਸਿੰਘ ਹੋਣੀ ਖਹਿਰਾ ਬੈਠੇ, ਇਹ ਕੌਂਸਲ ਵੱਲੋਂ ਆਪਣੀ ਗੱਲ ਰੱਖਣਗੇ, ਅਤੇ ਬਾਅਦ 'ਚ ਬਾਬਾ ਹਰਬੰਸ ਸਿੰਘ ਹੋਣਾ ਨੂੰ ਬੇਨਤੀ ਹੈ ਉਹ ਆਪਣੀ ਗੱਲ ਰੱਖਣ। ਤੋਂ ਬਾਅਦ ਕਿਸੇ ਦਾ ਕੋਈ ਸਵਾਲ ਜਵਾਬ ਹੋਇਆ ਤਾਂ ਆਪਾਂ ਲੈ ਲਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਪਹਿਲਾਂ ਭਾਈ ਮਲਕੀਤ ਸਿੰਘ ਜੀ ਨੇ ਦੱਸਿਆ ਕਿ ਇਹ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ, ਜੋ ਸੰਤ ਬਾਬਾ ਅਤਰ ਸਿੰਘ ਜੀ ਦੀ 30-31 ਜਨਵਰੀ ਅਤੇ 1 ਫਰਵਰੀ ਨੂੰ ਹਰ ਸਾਲ ਬਰਸੀ ਮਨਾਈ ਜਾਂਦੀ ਹੈ, ਅਤੇ ਇਸ ਸਾਲ ਵੀ ਉਹ 30-31 ਜਨਵਰੀ ਅਤੇ 1 ਫਰਵਰੀ ਦੀ ਬਰਸੀ 'ਤੇ ਜੋੜ ਮੇਲਾ ਆਉਣਾ। ਅਤੇ ਇਹਦੇ ਸੰਬੰਧ ਦੇ ਵਿੱਚ ਜੋ ਮਤਲਬ ਕਿ ਇਹ ਸਿੱਖ ਜਥਾ ਮਾਲਵਾ ਵੱਲੋਂ ਇਹਨਾਂ ਦੇ ਮਤਲਬ ਇਹ ਇੱਕ ਪਹਿਲ ਕਦਮੀ ਜੋ ਕੀਤੀ ਗਈ ਹੈ, ਇਹਨਾਂ ਨੇ ਸਾਨੂੰ ਮਤਲਬ ਇਹ 4 ਚੀਜ਼ਾਂ ਨੋਟ 'ਚ ਲਿਆਂਦੀਆਂ। ਬੇਸ਼ੱਕ ਅਸੀਂ ਪਹਿਲਾਂ ਹੀ ਉਹ ਇਸ਼ਤਿਹਾਰਾਂ ਦੇ ਵਿੱਚ ਨੋਟ ਦੇ ਕੇ ਕਰਦੇ ਸੀ, 3 ਸਾਲ ਪਹਿਲਾਂ ਕੀਤੀਆਂ ਵੀ, ਪਰ ਇਹਨਾਂ 'ਤੇ ਪੂਰੀ ਤਰ੍ਹਾਂ ਮਤਲਬ ਪਹਿਰਾ ਨਹੀਂ ਸੀ ਹੋ ਰਿਹਾ। ਅਤੇ ਇਹਨਾਂ ਨੇ ਸਾਨੂੰ ਮਤਲਬ ਇਹ 4 ਚੀਜ਼ਾਂ ਧਿਆਨ 'ਚ ਲਿਆਂਦੀਆਂ ਕਿ ਜੇ ਆਪਾਂ ਇਸ ਤਰ੍ਹਾਂ ਦਾ ਮਤਲਬ ਕਿ ਪ੍ਰਬੰਧ ਕਰ ਲਈਏ ਵੀ ਜੋੜ ਮੇਲੇ ਦੀ ਜਿਹੜੇ ਸਿੱਖਾਂ ਦੇ ਇਤਿਹਾਸਕ ਜੋੜ ਮੇਲੇ ਨੇ, ਇਹ ਵੀ ਇੱਕ ਇਤਿਹਾਸਕ ਜੋੜ ਮੇਲਾ ਹੀ ਹੈ, ਵੀ ਉਹਨਾਂ ਦੀ ਜਿਹੜੀ ਹੈਗੀ ਹੈ ਸਮੁੱਚਾ ਜਿਹੜਾ ਵਾਤਾਵਰਨ ਹੈ, ਮਤਲਬ ਉਹ ਇੱਕ ਗੁਰਮਤਿ ਦਾ ਵਾਤਾਵਰਨ ਬਣ ਜੇ। ਉਹਦੇ ਵਿੱਚ ਪਹਿਲੀ ਗੱਲ ਸੀ ਕਿ ਲੰਗਰਾਂ ਦੇ ਵਿੱਚ ਇੱਥੇ ਤਕਰੀਬਨ 45 ਪਿੰਡਾਂ ਦੇ ਲੰਗਰ ਲੱਗਦੇ ਨੇ ਜੋੜ ਮੇਲੇ ਵੇਲੇ, ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ,
ਹੋਰ ਵੀ ਬਹੁਤ ਸੰਗਤਾਂ ਵੱਲੋਂ, ਪਿੰਡਾਂ ਵੱਲੋਂ ਬੇਨਤੀਆਂ ਆ ਰਹੀਆਂ ਨੇ, ਪਰ ਹੁਣ ਸਾਡੇ ਕੋਲ ਥਾਂ ਨਹੀਂ ਬਚਿਆ ਹੈਗਾ ਮਤਲਬ ਹੋਰ ਲੰਗਰ ਲਈ। ਹੁਣ ਅਸੀਂ ਬਾਹਰ ਹਜੇ ਰੋਡ 'ਤੇ ਥਾਂ ਦੇ ਰਹੇ ਹਾਂ। ਤੇ ਵੈਸੇ ਤਾਂ ਉਹਨਾਂ ਨੂੰ ਬੇਨਤੀਆਂ ਪਹਿਲਾਂ ਕੀਤੀਆਂ ਹੋਈਆਂ ਨੇ, ਬਹੁਤੇ ਲੰਗਰਾਂ ਵਾਲਿਆਂ ਨੇ ਉਹ ਬੇਨਤੀ ਮੰਨ ਕੇ ਸਪੀਕਰ ਬੰਦ ਕੀਤੇ ਹੋਏ ਨੇ। ਜਿਵੇਂ ਆਪ ਤੁਹਾਨੂੰ ਪਤਾ ਹੀ ਵੀ ਕਈ ਵਾਰੀ ਲੰਗਰਾਂ ਦੇ ਵਿੱਚ ਸਪੀਕਰ 'ਤੇ ਉਹ ਮਤਲਬ ਕਿ ਬੇਨਤੀ ਕੀਤੀ ਜਾਂਦੀ ਹੈ ਵੀ ਭਾਈ ਲੰਗਰ ਚੱਲਦਾ, ਇਹ 'ਚ ਆਪਦਾ ਉਹ ਦਸਵੰਧ ਪਾਓ ਜਾਂ ਇਸ ਤਰ੍ਹਾਂ ਦਾ ਵੀ ਉਹ ਸਪੀਕਰ। ਪਰ ਫਿਰ ਵੀ ਕੁਛ ਨਾ ਕੁਛ ਲੰਗਰਾਂ ਵਾਲੇ ਹਜੇ ਵੀ ਸਪੀਕਰ ਉਹ ਲਾਉਂਦੇ ਸੀ। ਅਤੇ ਐਤਕੀ ਮਤਲਬ ਉਹ ਸਾਰੇ ਲੰਗਰਾਂ ਵੱਲੋਂ ਮਤਾ ਵੀ ਪਾਇਆ ਅਤੇ ਅਸੀਂ ਵੀ ਉਹਨਾਂ ਨੂੰ ਮਤਲਬ ਇਹ ਇੱਕ ਫਲੈਕਸ ਲਾ ਕੇ ਪਹਿਲਾਂ ਅਸੀਂ ਪ੍ਰੈਸ ਨੋਟ ਵੀ ਜਾਰੀ ਕੀਤਾ ਅਤੇ ਇਹਨਾਂ ਵੱਲੋਂ ਵੀ ਫਲੈਕਸ ਲੱਗੇ ਨੇ ਮਾਲਵਾ ਜੱਥਾ ਵੱਲੋਂ, ਅਤੇ ਉਹ ਬੇਨਤੀ ਉਹਨਾਂ ਨੂੰ ਕੀਤੀਆਂ ਨੇ। ਦੂਸਰਾ, ਪੰਡਾਲ ਦੇ ਵਿੱਚ ਇੱਥੇ 3 ਪੰਡਾਲ ਸਜਦੇ ਨੇ। ਮੇਨ ਪੰਡਾਲ ਆ ਜਿਹੜਾ ਅਕੈਡਮੀ ਗਰਾਊਂਡ ਦੇ ਵਿੱਚ ਜੋ ਅਕਾਲ ਕਾਲਜ ਕੌਂਸਲ ਦੀ ਸਟੇਜ ਤੋਂ ਮਤਲਬ ਸਜਦਾ ਉਹ 3 ਦਿਨ, ਅਤੇ ਦੂਸਰਾ ਪੰਡਾਲ ਜਿਹੜਾ ਗੁਰਦੁਆਰਾ ਮਾਤਾ ਭੋਲੀ ਜੀ ਜਿਨ੍ਹਾਂ ਦੇ ਮੁੱਖ ਸੇਵਾਦਾਰ ਸਾਡੇ 'ਚ ਹਾਜ਼ਰ ਨੇ ਬਾਬਾ ਹੇਰਬੰਸ ਸਿੰਘ ਜੀ। ਤੀਸਰਾ ਗੁਰਦੁਆਰਾ ਅੰਗੀਠਾ ਸਾਹਿਬ ਦੇ ਵਿੱਚ। ਇਹਨਾਂ ਦੇ ਸਪੀਕਰਾਂ ਦੀ ਆਵਾਜ਼ ਮਤਲਬ ਇਸ ਤਰ੍ਹਾਂ ਹੁੰਦੀ ਹੈ ਵੀ ਉਹ ਜਿਹੜੇ ਦੂਸਰੇ ਹੁੰਦੇ ਨੇ ਯੂਨਿਟਾਂ ਵਾਲੇ ਸਪੀਕਰ ਹੁੰਦੇ ਨੇ ਉਹ ਇੱਕ ਦੂਜੇ ਵਿੱਚ ਟਕਰਾਉਂਦੇ ਨੇ। ਮਤਲਬ ਉਹ ਇੱਕ ਪੰਡਾਲ ਦੀ ਜਿਹੜੀ ਆਵਾਜ਼ ਹੈ ਉਹੀ ਉੱਥੇ ਮਤਲਬ ਕਿ ਇੰਨਾ ਮਤਲਬ ਰੌਲਾ ਗੌਲਾ ਹੋ ਜਾਂਦਾ ਵੀ ਉੱਥੇ ਸਮਝ ਨਹੀਂ ਆਉਂਦੀ ਵੀ ਉਹ ਸਟੇਜ ਤੋਂ ਕੀ ਕਿਹਾ ਜਾ ਰਿਹਾ। ਉਹ 'ਚ ਮਤਲਬ ਅਸੀਂ ਕੀ ਕੀਤਾ ਕਿ ਉਹ ਜਿਹੜੇ ਵੱਡੇ ਸਪੀਕਰ ਨੇ ਮਤਲਬ ਕਿ ਉਹਨਾਂ ਦੀ ਬਜਾਏ 'ਤੇ ਬਕਸਿਆਂ ਵਾਲੇ ਸਪੀਕਰ, ਅਤੇ ਕੋਸ਼ਿਸ਼ ਇਹ ਰੱਖੀ ਜਾਵੇ ਵੀ ਉਹ ਪੰਡਾਲ ਦੇ ਸਪੀਕਰਾਂ ਦੀ ਆਵਾਜ਼ ਉਹ ਪੰਡਾਲ ਤੱਕ ਸੀਮਿਤ ਰਹੇ। ਅਤੇ ਤੀਸਰਾ, ਜਿਹੜੇ ਕਈ ਮਤਲਬ ਆਪਣੇ ਨੌਜਵਾਨ ਖਾਸ ਤੌਰ 'ਤੇ ਜਿਹੜੇ ਲੰਗਰ ਮਤਲਬ ਲੈ ਕੇ ਆਉਂਦੇ ਨੇ ਜਾਂ ਦੁੱਧ ਦੀਆਂ ਰਸਤਾਂ ਲੈ ਕੇ ਆਉਂਦੇ ਨੇ ਲੰਗਰਾਂ ਦੇ ਵਿੱਚ, ਉਹ ਸਪੀਕਰ ਟਰੈਕਟਰਾਂ 'ਤੇ ਨਾ ਡੈਕ ਬਹੁਤ ਉੱਚੀ ਲਾਉਂਦੇ ਨੇ। ਉਹ ਡੈਕ ਤੋਂ ਹੀ, ਜਿਵੇਂ ਇਹਨਾਂ ਨੇ ਭਾਈ ਸਾਹਿਬ ਨੇ ਪਹਿਲਾਂ ਜ਼ਿਕਰ ਕੀਤਾ ਕਿ ਉਹ ਡੈਕ ਤੋਂ ਹੀ ਅਨੰਦਪੁਰ ਸਾਹਿਬ ਵਿਖੇ ਬਹੁਤ ਵੱਡੀ ਘਟਨਾ ਹੋ ਚੁੱਕੀ ਹੈ। ਇੱਕ ਮਤਲਬ ਉੱਥੇ ਮਰਡਰ ਤੱਕ ਹੋ ਗਿਆ ਮਤਲਬ ਕਿ ਸਿਰਫ ਇੱਕ ਡੈਕ ਤੋਂ। ਅਤੇ ਉਹ ਵੀ ਮਤਲਬ ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਹੈ, ਅਸੀਂ ਵਲੰਟੀਅਰ ਦੀ ਡਿਊਟੀ ਵੀ ਲਾਵਾਂਗੇ। ਸਾਡੇ ਕੋਲ 200 ਦੇ ਕਰੀਬ ਵਲੰਟੀਅਰ ਹੁੰਦਾ, ਕਿਉਂਕਿ ਪੁਲਿਸ 3-4 ਸਾਲਾਂ ਤੋਂ ਬਹੁਤੀ ਸਾਡਾ ਸਾਥ ਨਹੀਂ ਦੇ ਰਹੀ ਅਤੇ ਗਿਣਤੀ ਨਹੀਂ। ਮਤਲਬ ਪਹਿਲਾਂ ਇੱਥੇ ਬਹੁਤ ਮਤਲਬ ਕਈ ਉਹਨਾਂ ਦੀ ਸਬ ਡਿਵੀਜ਼ਨਾਂ ਦੀ ਪੁਲਿਸ ਆ ਜਿਹੜੀ ਲਾਈ ਜਾਂਦੀ ਸੀ, ਅਤੇ ਪਰ ਹੁਣ ਉਹਨਾਂ ਦੀ ਨਫਰੀ ਬਹੁਤ ਘੱਟ ਹੁੰਦੀ ਹੈ। ਸ਼ਾਇਦ ਉਹਨਾਂ ਦੀਆਂ ਡਿਊਟੀਆਂ ਹੋਰ ਕਿਧਰੇ ਜ਼ਿਆਦਾ ਬਣਦੀਆਂ। ਇਸ ਲਈ ਅਸੀਂ ਆਪਦੇ 200 ਵਲੰਟੀਅਰ ਤਿਆਰ ਕੀਤੇ ਹੋਏ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਲਾਗੂ ਕਰਨ ਲਈ ਜਾਂ ਇਹਨਾਂ ਨੂੰ ਬੇਨਤੀਆਂ ਨਾਲ ਕਰਕੇ ਮਤਲਬ ਜਿਵੇਂ ਡੈਕ ਲੱਗਦੇ ਨੇ ਜਾਂ ਉਹਨਾਂ ਨੂੰ ਮਤਲਬ ਇਹ ਇਸ ਚੀਜ਼ ਤੋਂ ਰੋਕਿਆ ਜਾਊਗਾ ਕਿ ਇੱਥੇ ਜੋੜ ਮੇਲੇ ਦੀ ਹਦੂਦ ਦੇ ਅੰਦਰ ਕਿਸੇ ਵੀ ਟਰੈਕਟਰ 'ਤੇ ਡੈਕ ਨਹੀਂ ਵੱਜੂਗਾ। ਅਤੇ ਪਹਿਲਾਂ ਅਸੀਂ ਬੇਨਤੀ ਕਰਾਂਗੇ, ਜੇ ਫਿਰ ਬੇਨਤੀ ਨਾ ਹੋਈ ਤਾਂ ਫਿਰ ਹੋ ਸਕਦਾ ਥੋੜ੍ਹੀ ਜਿਹੀ ਸਖਤੀ ਵੀ ਕਰਨੀ ਪਵੇ। ਅਤੇ ਆਖਰੀ ਹੈਗਾ ਜਿਹੜਾ ਮੇਨ ਮੁੱਖ ਮੁੱਦਾ ਹੈ ਉਹ ਹੈਗਾ ਦੁਕਾਨਾਂ 'ਤੇ ਝੂਲਿਆਂ ਦਾ। ਦੁਕਾਨਾਂ ਵਿੱਚੋਂ ਅਸੀਂ ਪਹਿਲਾਂ ਹੀ ਬੰਦ ਕੀਤੀਆਂ ਹੋਈਆਂ ਸੀ, ਪਰ ਹੁਣ ਇਹ ਆਪਣਾ ਇਹ ਹੈ ਵੀ ਮੇਨ ਰੋਡ ਤੋਂ ਅੰਦਰ ਕੋਈ ਵੀ ਦੁਕਾਨ ਜਿਹੜੀ ਸਿਰਫ ਉਹੀ ਦੁਕਾਨ ਲੱਗੂਗੀ ਜਿਹੜੀ ਗੁਰਮਤ ਦੇ ਅਨੁਸਾਰ ਦੁਕਾਨ ਹੋਵੇ, ਜਿਹਦੇ ਵਿੱਚ ਅਸੀਂ ਵਿਆਖਿਆ ਵੀ ਕੀਤੀ ਹੈ ਕਿ ਜਿਹਦੇ ਵਿੱਚ ਕਕਾਰਾਂ ਦੀਆਂ ਦੁਕਾਨਾਂ ਹੋ ਸਕਦੀਆਂ ਨੇ, ਜਿਹਦੇ ਵਿੱਚ ਪੁਸਤਕਾਂ ਦੀਆਂ ਹੋ ਸਕਦੀਆਂ ਨੇ, ਸਿੱਖ ਇਤਿਹਾਸ ਨਾਲ ਸੰਬੰਧਿਤ ਜਾਂ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਹੋ ਸਕਦੀਆਂ ਨੇ ਪੁਸਤਕ ਪ੍ਰਦਰਸ਼ਨੀਆਂ, ਜਾਂ ਖੇਤੀਬਾੜੀ ਨਾਲ ਸੰਬੰਧਿਤ ਕੋਈ ਸੀਡ ਵਾਲੇ ਬੀਜ ਵਾਲੇ ਉਹ ਅਸੀਂ ਆਪਦੇ ਵੀ ਸਾਡੇ ਸੀਡ ਫਾਰਮ ਦੀਆਂ ਵੀ ਲੱਗਦੀਆਂ ਨੇ, ਹੋਰ ਸੀਡ ਫਾਰਮ ਵੀ ਇੱਥੇ ਆ ਕੇ ਲਾਉਂਦੇ ਨੇ। ਇਹ ਸਿਰਫ ਮਤਲਬ ਕਿ ਉਹਨਾਂ ਨੂੰ ਦੁਕਾਨਾਂ ਨੂੰ ਹੀ ਅਲਾਓ ਕੀਤਾ ਜਾਊਗਾ। ਅਤੇ ਝੂਲੇ ਜਿਹੜੇ ਲੱਗਦੇ ਸੀ ਉਹ ਝੂਲਿਆਂ ਨੂੰ ਐਤਕੀ ਅਸੀਂ ਮਤਲਬ ਕਿ ਜਵਾਬ ਦਿੱਤਾ ਕਿ ਉਹ ਝੂਲੇ ਨਹੀਂ ਲੱਗਣਗੇ, ਕਿਉਂਕਿ ਝੂਲਿਆਂ ਨਾਲ ਵੀ ਕਾਫੀ ਜਿਹੜਾ ਮਾਹੌਲ ਹੈ ਮਤਲਬ ਉਹ ਹੋ ਜਾਂਦਾ, ਰੌਲੇ ਰੱਪੇ ਵਾਲਾ ਹੋ ਜਾਂਦਾ। ਅਤੇ ਇਹਨਾਂ ਨੂੰ ਅਸੀਂ ਜਿੱਥੇ ਆਪਦੇ ਅਕਾਲ ਕਾਲਜ ਕੌਂਸਲ ਦੀ ਮੀਟਿੰਗ ਦੇ ਵਿੱਚ ਇਹ ਬਕਾਇਦਾ ਮਤਾ ਪਾਸ ਕਰਕੇ ਅਸੀਂ ਥਾਂ ਇੱਥੇ ਮਤਲਬ ਫਲੈਕਸ ਲਵਾਏ ਨੇ ਅਤੇ ਇੱਥੇ ਪ੍ਰੈਸ ਨਿਊਜ਼ ਵੀ ਦਿੱਤੀ ਹੈ। ਅਤੇ ਇਹਦੇ ਨਾਲ ਹੀ ਕਿਉਂਕਿ ਕਈ ਇੱਥੇ ਸਾਹਮਣੇ ਮਤਲਬ ਪ੍ਰਾਈਵੇਟ ਬੰਦੇ ਵੀ ਉਹ ਝੂਲੇ ਵਗੈਰਾ ਫਿਰ ਲਵਾ ਲੈਂਦੇ ਨੇ ਮਤਲਬ ਉਹਦੇ ਵਿੱਚ ਆ ਕੇ, ਅਸੀਂ ਉਹਨਾਂ ਨੂੰ ਵੀ ਮੈਸੇਜ ਲਾਤਾ ਵੀ ਇਹ ਝੂਲਾ ਐਤਕੀ ਨਹੀਂ ਲੱਗਣੇ। ਅਸੀਂ ਡਿਪਟੀ ਕਮਿਸ਼ਨਰ ਨੂੰ ਅਤੇ SSP ਨੂੰ ਵੀ ਇਹਦੇ ਸੰਬੰਧ ਦੇ ਵਿੱਚ ਉਹ ਮਤੇ ਲੈਟਰ ਲਿਖ ਕੇ ਭੇਜ ਚੁੱਕੇ। ਲਵਾ ਲੈਂਦਾ ਫਿਰ ਉਸ ਤੋਂ ਕੀ ਕਾਰਵਾਈ ਹੋਊਗੀ? ਉਹ 'ਤੇ ਅਸੀਂ ਪ੍ਰਸ਼ਾਸਨ ਤੋਂ ਸਹਿਯੋਗ ਮੰਗਿਆ। ਉਹ ਅਸੀਂ DC ਸਾਹਿਬ ਨੂੰ ਮਿਲ ਚੁੱਕੇ ਹਾਂ, SSP ਸਾਹਿਬ ਨੂੰ ਮਿਲ ਚੁੱਕੇ ਹਾਂ, ਉਹਨਾਂ ਨੂੰ ਬਕਾਇਦਾ ਆਪਦੇ ਮਤੇ ਦੇ ਚੁੱਕੇ ਹਾਂ। ਅਤੇ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿੱਤਾ ਵੀ ਤੁਹਾਡਾ
ਇਸ ਗੱਲ ਦੇ ਵਿੱਚ ਪੂਰਾ ਪ੍ਰਸ਼ਾਸਨ ਵੱਲੋਂ ਸਾਥ ਹੋਊਗਾ ਤੇ ਫਿਰ ਅਸੀਂ ਉਹ ਪੁਲਿਸ ਦੇ ਧਿਆਨ 'ਚ ਲਿਆ ਕੇ ਮੈਨੂੰ ਲੱਗਦਾ ਵੀ ਇੱਥੋਂ ਤੱਕ ਨਹੀਂ ਸ਼ਾਇਦ ਕੋਈ ਸਟ੍ਰਿਕਟ ਜਾਂਦਾ। ਤੇ ਇਹ ਕਹਿ ਰਿਹਾ ਸਾਹਿਬ ਪਿਛਲੀ ਵਾਰ ਕੋਈ ਜਿਸ ਤਰ੍ਹਾਂ ਕੋਈ ਲਾਟਰੀ ਵਗੈਰਾ ਦਾ ਸਿਸਟਮ ਚੱਲਿਆ ਸੀਗਾ, ਕੋਈ ਟਰੈਕਟਰ ਵਗੈਰਾ ਕੱਢਣ ਦਾ, ਉਹਦੇ ਤੇ ਕਾਫੀ ਮਤਲਬ ਤਵਾ ਲੱਗਿਆ, ਕਾਫੀ ਸੋਸ਼ਲ ਮੀਡੀਆ ਤੇ ਵੀ ਉਹ ਐਕਟਿਵ ਹੋਇਆ ਬੰਦਾ ਵੀ ਇੱਦਾਂ ਕਰਕੇ ਇੰਨੇ ਪੈਸੇ ਪਾਓ ਉਹਨੂੰ ਗਰੰਟੀ ਨਾਲ ਟਰੈਕਟਰ ਨਿਕਲੂ, ਇਹ ਉਹ ਇੱਦਾਂ ਦਾ ਤਾਂ ਕੋਈ ਚੀਜ਼ ਮਨਾਈ ਹੈ ਨਹੀਂ ਜੋੜ ਮੇਲੇ ਤੇ ਤਾਂ ਇਸ ਤਰ੍ਹਾਂ ਦਾ ਕੋਈ ਨਹੀਂ ਮਤਲਬ ਨਹੀਂ ਜੋੜ ਮੇਲੇ ਤੋਂ ਇਲਾਵਾ ਹੈ। ਨਹੀਂ ਜੋੜ ਮੇਲੇ ਤੇ ਨਹੀਂ ਲੱਗਦੇ ਹੈਗੇ। ਠੀਕ ਹੈ, ਪਹਿਲਾਂ ਆਪਾਂ ਜੋੜ ਮੇਲੇ ਵਾਲਾ ਮੇਰੇ ਖਿਆਲ 'ਚ ਮੁੱਦਾ ਸਮਾਪਤ ਕਰ ਲਈਏ, ਉਸ ਤੋਂ ਬਾਅਦ ਜਿਹੜਾ ਕੋਈ ਹੋਰ ਹੈਗਾ ਮੈਂ ਇਹਦੇ ਬਾਰੇ ਵੀ ਸਾਰਿਆਂ ਬਾਰੇ ਆਪਾਂ ਕਲੀਅਰ ਕਰ ਲਾਂਗੇ। ਵੈਸੇ ਆ ਟਰੈਕਟਰ ਵਾਲਾ ਮੈਂ ਦੱਸ ਦਿੰਦਾ, ਜੋੜ ਮੇਲੇ ਤੇ ਨਹੀਂ ਹੋਇਆ ਇਹ। ਕਈ ਜਿਹੜੇ ਇਹ ਹੁਣ ਪ੍ਰਾਈਵੇਟ ਲੋਟਰੀਆਂ ਸਿਸਟਮ ਜਿਹੜਾ ਮਤਲਬ ਹੋਇਆ ਸੀ, ਇੱਥੇ ਟਰੈਕਟਰ ਜਾਂ ਹੋਰ ਮੋਟਰਸਾਈਕਲ ਲੋਕ ਖੜਾ ਲੈਂਦੇ ਸੀ ਆ ਕੇ, ਤੇ ਉਹ ਮਤਲਬ ਇੱਥੇ ਮਤਲਬ ਸੰਗਤ ਨੂੰ ਵੀ ਡਿਸਟਰਬ ਕਰਦੇ ਸੀ। ਉਹਦੇ ਬਾਰੇ ਮਤਲਬ ਅਸੀਂ ਬਹੁਤ ਵਾਰੀ ਪੁਲਿਸ ਦੇ ਧਿਆਨ 'ਚ ਲਿਆਂਦਾ। ਉਹ ਕਹਿੰਦੇ ਜੀ ਅਸੀਂ ਉਹ ਇੱਕ ਵਾਰੀ ਗੇੜਾ ਦੇ ਕੇ ਮੁੜ ਜਾਂਦੇ ਤੇ ਇੱਕ ਵਾਰੀ ਉਹਨਾਂ ਨੂੰ ਭਜਾ ਕੇ ਉਹ ਦੂਜੇ ਦਿਨ ਫੇਰ ਲਾ ਲੈਂਦੇ। ਤੇ ਉਹਨਾਂ ਨੂੰ ਆਖਿਆ ਸੀ ਵੀ ਇਹ ਇਲੀਗਲ ਨੇ, ਕਿਉਂਕਿ ਪ੍ਰਾਈਵੇਟ ਲੋਟਰੀ ਜਿੰਨਾ ਚਿਰ ਤੁਸੀਂ ਉਹ ਤੋਂ GST ਮਹਿਕਮੇ ਤੋਂ ਜਾਂ ਡਿਪਟੀ ਕਮਿਸ਼ਨਰ ਤੁਹਾਨੂੰ ਅਪਰੂਵਲ ਨਹੀਂ ਦਿੰਦਾ ਹੈਗਾ, ਉਸ ਤਰ੍ਹਾਂ ਤੁਸੀਂ ਪ੍ਰਾਈਵੇਟ ਲੋਟਰੀ ਨਹੀਂ ਮਤਲਬ ਸੇਲ ਕਰ ਸਕਦੇ। ਪਰ ਇਹਨਾਂ ਕੋਲੇ ਕਿਸੇ ਕੋਲੇ ਅਪਰੂਵਲ ਨਹੀਂ ਸੀ। ਫਿਰ ਆਏ ਚੈਨਲਾਂ ਦੇ ਥਰੂ ਹੀ ਅਸੀਂ ਫਿਰ ਬੇਨਤੀ ਭੇਜੀ, ਡਿਪਟੀ ਕਮਿਸ਼ਨਰ ਨੂੰ ਮਿਲੇ, ਫਿਰ ਉਹਨਾਂ ਨੇ ਮਤਲਬ ਥੋੜ੍ਹਾ ਸਖਤੀ ਕਰਕੇ ਹੁਣ ਉਹ ਬੰਦ ਕਰਤੇ ਨਾਲ। ਸਰ ਜਿਹੜੀਆਂ ਦੁਕਾਨਾਂ ਪਹਿਲਾਂ ਤੇ ਇਹ ਪ੍ਰਸ਼ਾਸਨ ਵੱਲ ਜੋ ਕੁਝ ਹੁੰਦਾ, ਮੈਂ ਤੁਹਾਨੂੰ ਇੱਕ ਗੱਲ ਕਲੀਅਰ ਦੱਸ ਦਿੰਦਾ ਕਿ ਪੁਲਿਸ ਦੀ ਮਦਦ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਨਾ ਇੱਥੇ ਪੰਜਾਬ 'ਚ ਨਸ਼ਾ ਵਿਕ ਸਕਦਾ ਹੈ, ਨਾ ਕੋਈ ਇਸ ਤਰ੍ਹਾਂ ਦਾ ਗੈਰ ਕਾਨੂੰਨੀ ਲਾਟਰੀਆਂ ਦਾ ਧੰਦਾ ਕਰ ਸਕਦਾ ਹੈ। ਕੋਈ ਵੀ ਗੈਰ ਕਾਨੂੰਨੀ ਧੰਦਾ ਜਦੋਂ ਅਗਰ ਪੁਲਿਸ ਦੀ ਮਰਜ਼ੀ ਨਾ ਹੋਵੇ, ਸਹਿਮਤੀ ਨਾ ਹੋਵੇ ਤਾਂ ਨਹੀਂ ਹੋ ਸਕਦਾ, ਮੇਰੀ ਇਹ ਗਰੰਟੀ ਹੈ। ਲੰਗਰਾਂ ਦੇ ਵਿੱਚ ਸਪੀਕਰ ਜਿਹੜੇ ਨੇ ਉਹ ਲਗਾਉਣੇ ਜ਼ਰੂਰੀ ਨੇ, ਜਾਂ ਜੋ ਜਿਹਨੂੰ ਭੁੱਖ ਹੈ, ਜਿਹਨੇ ਪ੍ਰਸ਼ਾਦਾ ਛਕਣਾ ਉਹ ਤਾਂ ਜਾ ਕੇ ਛਕੇ ਲਏਗਾ। ਲੰਗਰਾਂ ਦਾ ਦੱਸਣ ਦੀ ਕੀ ਲੋੜ ਹੈ? ਤੁਹਾਨੂੰ ਲੱਗਦਾ ਨਹੀਂ ਵੀ ਜਿਹੜੇ ਲੰਗਰਾਂ ਦੇ ਸਪੀਕਰ ਨੂੰ ਬਿਲਕੁਲ ਹੀ ਬੰਦ ਕਰ ਦੇਣੇ ਚਾਹੀਦੇ ਨੇ, ਤਾਂ ਜੋ ਜਿਹੜੀ ਸਟੇਜਾਂ ਦੇ ਉੱਤੇ ਗੱਲਬਾਤ ਹੋ ਰਹੀ ਹੈ, ਹਾਂਜੀ ਹਾਂ ਦੇ ਵਿੱਚੋਂ ਗੱਲਬਾਤ ਹੋ ਰਹੀ ਹੈ, ਉਹ ਸੰਗਤ ਤੱਕ ਪਹੁੰਚ ਸਕੇ। ਹਾਂ, ਇਹੀ ਬੇਨਤੀ ਕਰ ਰਹੇ ਹਾਂ ਵੀ ਉਹ ਲੰਗਰਾਂ ਦੇ ਸਪੀਕਰਾਂ ਦੀ ਲੋੜ ਨਹੀਂ ਹੁੰਦੀ ਹੈਗੀ। ਵੈਸੇ ਜਿਵੇਂ 45 ਪਿੰਡਾਂ ਦੇ ਲੰਗਰ ਲੱਗਦੇ ਨੇ, ਉਹ 'ਚੋਂ ਮਤਲਬ ਤਕਰੀਬਨ 30-35 ਪਿੰਡਾਂ ਨੇ ਬੰਦ ਕੀਤੇ ਹੋਏ ਨੇ, ਕੋਈ ਨਹੀਂ ਸਪੀਕਰ ਲਾਉਂਦਾ। ਪਰ 5-10 ਕੀ ਨੇ ਜਿਹੜੇ ਹਜੇ ਲਾਉਂਦੇ ਨੇ। ਮੇਰੇ ਖਿਆਲ 'ਚ ਆਪਣੀ ਬੇਨਤੀ ਤੇ ਉਹ ਵੀ ਐਤਕੀ ਬੰਦ ਰੱਖਣਗੇ, ਕਿਉਂਕਿ ਲੰਗਰ ਤਾਂ ਉਹਨਾਂ ਨੂੰ ਪਤਾ ਹੀ ਹੁੰਦਾ। ਇੱਥੇ ਤਾਂ ਮਤਲਬ ਕਿ ਇੰਨੇ ਰਟੇ ਹੋਏ ਨੇ, ਸਾਨੂੰ ਇਹ ਪਤਾ ਵੀ ਕਿਹੜੇ ਸਾਰੀ ਤਕਰੀਬਨ ਸੰਗਤ ਨੂੰ ਹੀ ਪਤਾ ਹੁੰਦਾ ਹੈ ਵੀ ਕਿਹੜੇ ਪਿੰਡ ਦਾ ਲੰਗਰ ਕਿੱਥੇ ਲੱਗਿਆ ਹੋਇਆ, ਉਹਦੇ ਵਿੱਚ ਕੀ ਬਣਿਆ, ਤੇ ਫਲਾਣੇ ਲੰਗਰ ਦੇ ਵਿੱਚ ਕੀ ਬਣਿਆ। ਤੇ ਅਸੀਂ ਤਾਂ ਇਹ ਮਤਲਬ ਕਿ ਕਈ ਵਾਰੀ ਉਹ ਚਾਰਟ ਵੀ ਉੱਥੇ ਲਾ ਦਿੰਦੇ ਹਾਂ ਭਾਈ ਵੀ ਆਹ ਲੰਗਰ ਇੱਥੇ ਲੱਗਿਆ ਹੋਇਆ, ਉਹਦੇ ਵਿੱਚ ਆਹ ਪਕਵਾਨ ਨੇ। ਮਤਲਬ ਉੱਥੇ ਤੁਸੀਂ ਜੋ ਮਰਜ਼ੀ ਜਿੱਥੇ ਜਾ ਕੇ ਛਕ ਸਕਦਾ, ਵੀ ਸਪੀਕਰਾਂ ਦੀ ਲੋੜ ਨਹੀਂ ਹੈਗੀ। ਹਾਂਜੀ, ਜਿਹੜੇ ਲੰਗਰ ਪਹਿਲਾਂ ਲੱਗ ਰਹੇ ਸੀਗੇ ਕਿ ਉਹ ਉੱਥੇ ਹੀ ਉਵੇਂ ਲੱਗਣਗੇ? ਹਾਂ, ਉਸ ਤਰ੍ਹਾਂ ਹੀ ਨਾ, ਲੰਗਰ ਉਸ ਤਰ੍ਹਾਂ ਹੀ ਲੱਗਣਗੇ। ਲੰਗਰ ਉਸ ਤਰ੍ਹਾਂ ਹੀ ਲੱਗਣਗੇ, ਉਸੇ ਸਥਾਨ 'ਤੇ ਲੱਗਣਗੇ ਜਿੱਥੇ ਪਹਿਲਾਂ ਲੱਗਦੇ ਨੇ। ਤੇ ਸਿਰਫ ਉਹਨਾਂ ਤੋਂ ਸਪੀਕਰ ਦੀ ਬੇਨਤੀ ਕੀਤੀ ਹੈ ਵੀ ਸਪੀਕਰ ਦੇ ਵਿੱਚ ਅਨਾਉਂਸਮੈਂਟ ਨਾ ਕੀਤੀ ਜਾਵੇ। ਉਹ ਵੈਸੇ ਹੀ ਨਾ ਬੜੀ ਚੀਪ ਕਿਸਮ ਦੀ ਲੱਗਦੀ ਹੈ ਜਿਹੜੀ ਉਹ ਲੰਗਰ ਦੀ ਅਨਾਉਂਸਮੈਂਟ ਹੈ, ਮਤਲਬ ਉਹ ਬੜੀ ਚੀਪ ਕਿਸਮ ਦੀ ਹੁੰਦੀ ਹੈ। ਮਤਲਬ ਉਹ ਨਹੀਂ ਮਤਲਬ ਆਪਾਂ ਨੂੰ ਚਾਹੀਦਾ। ਤਾਂ ਲੰਗਰ ਤਾਂ ਸੰਗਤ ਨੂੰ ਜਿਹੜਾ ਆਪਣੇ ਆਪ ਲੰਗਰ ਦੇ ਵਿੱਚ ਆਵੇ ਤੇ ਉਹੀ ਠੀਕ ਹੈ। ਮਤਲਬ ਵਾਜਾਂ ਮਾਰ ਕੇ ਨਹੀਂ ਲੰਗਰ 'ਚ ਬੁਲਾਉਣਾ ਚਾਹੀਦਾ। ਜਿਵੇਂ ਪ੍ਰਬੰਧਕ ਇੱਥੇ ਦੇ ਹਰ ਸਾਲ ਇਸ਼ਤਿਹਾਰਾਂ ਦੇ ਵਿੱਚ ਇਹ ਛਪਾਉਂਦੇ ਨੇ ਵੀ ਅੰਦਰ ਦੁਕਾਨਾਂ ਨਹੀਂ ਲੱਗਣਗੀਆਂ ਕਿਸੇ ਵੀ ਕਿਸਮ ਦੀਆਂ ਜਿਹੜੀਆਂ ਗੁਰਮਤਿ ਦੇ ਅਨੁਸਾਰ ਨਹੀਂ ਹੈਗੀਆਂ। ਤਾਂ ਪਰ ਉਹ ਕਿਉਂ ਲੱਗਦੀਆਂ ਰਹੀਆਂ? ਜਾਂ ਜਿਵੇਂ ਲੰਗਰਾਂ ਵਾਸਤੇ ਥਾਂ ਦਿੱਤੀ ਜਾਂਦੀ ਹੈ, ਉਹਨਾਂ ਦੁਕਾਨਾਂ ਨੂੰ ਵੀ ਪ੍ਰਬੰਧਕਾਂ ਦੇ ਵੱਲੋਂ ਹੀ ਥਾਂ ਦਿੱਤੀ ਜਾਂਦੀ ਸੀ, ਜਾਂ ਉਹਦੇ ਲੱਗਣ ਦੇ ਕੋਈ ਹੋਰ ਕਾਰਨ ਸੀ? ਅੱਜ ਤੱਕ ਉਹਨਾਂ ਨੂੰ ਬੰਦ ਕਿਉਂ ਨਹੀਂ ਕਰਵਾਇਆ ਜਾ ਸਕਿਆ? ਜਿਵੇਂ ਤੁਸੀਂ ਇਸ਼ਤਿਹਾਰਾਂ ਦੇ ਵਿੱਚ ਤਾਂ ਮਨਾਹੀ ਕਰਦੇ ਰਹੇ ਹੋ, ਪਰ ਉਹ ਬੰਦ ਕਿਉਂ ਨਹੀਂ ਹੋ ਸਕੀ? ਉਹ ਬੰਦ ਇਸ ਲਈ ਨਹੀਂ ਹੋ ਸਕੀਆਂ ਹੈਗੀਆਂ ਕਿਉਂਕਿ ਕਈ ਤਾਂ ਨਾ ਚਲੋ ਹੁਣ ਮੈਨੂੰ ਵੀ ਕੁਛ ਤਾਂ ਲੰਗਰ ਵਾਲੇ ਹੀ ਨਾ ਸ਼ਾਇਦ ਕਿ ਆਪਦੇ ਲੰਗਰ ਦੇ ਨਾਲ ਲਵਾ ਲੈਂਦੇ ਸੀ। ਕਈ ਦੁਕਾਨਦਾਰੀ ਮਤਲਬ ਜਿਵੇਂ ਉੱਥੇ ਕੀ ਹੈ, ਅਸੀਂ ਮਤਲਬ ਕਾਫੀ ਵਾਰੀ ਕੋਸ਼ਿਸ਼ ਕੀਤੀ ਵੀ ਅੰਦਰੋਂ ਦੁਕਾਨ ਨਾ ਲੱਗਣੀ। ਤੇ ਜਦੋਂ 30 ਤਰੀਕ ਨੂੰ ਜੋੜ ਮੇਲਾ ਸ਼ੁਰੂ ਹੋ ਜਾਂਦਾ, ਸੰਗਤ ਮਤਲਬ ਆਉਣੀ ਸ਼ੁਰੂ ਹੋ ਜਾਂਦੀ ਹੈ। ਮਤਲਬ ਪੱਕੀ ਦੁਕਾਨ ਤਾਂ ਨਹੀਂ ਕੋਈ ਅੰਦਰ ਮਤਲਬ ਲੱਗੀ, ਅੰਦਰ ਸਿਰਫ ਪ੍ਰਦਰਸ਼ਨੀਆਂ ਲੱਗੀਆਂ ਨੇ। ਉਹ ਜਿਹੜੇ ਬਿਨਾਂ ਟੈਂਟ ਲਾਏ ਮਤਲਬ ਹੇਠਾਂ ਮੰਜਾ ਡਾਹ ਕੇ ਜਾਂ ਹੋਰ ਦੁਕਾਨਦਾਰੀਆਂ ਲਾਉਂਦੇ ਨੇ, ਉਹ ਮਤਲਬ ਕਿ ਜੋੜ ਮੇਲੇ ਚੱਲਦੇ ਹੀ ਉੱਥੇ ਡਾਹ ਲੈਂਦੇ ਨੇ। ਉਹਨਾਂ ਨੂੰ ਫਿਰ ਜਦੋਂ ਸਾਡੇ ਵਲੰਟੀਅਰ ਨੇ ਹਟਾਉਣ ਦੀ ਕੋਸ਼ਿਸ਼ ਕੀਤੀ, ਉਹ ਸੰਗਤੀ ਕਈ ਵਾਰੀ ਉਹਨਾਂ ਦੇ ਵਿੱਚ ਮਤਲਬ ਕਿ ਕਿਉਂਕਿ ਸੰਗਤ ਨੂੰ ਮਤਲਬ ਕਿ ਇਹਦੇ ਲਈ ਮਤਲਬ ਕਿ ਐਜੂਕੇਟ ਨਹੀਂ ਕੀਤਾ ਗਿਆ ਸੀ, ਮਤਲਬ ਅਵੇਅਰ ਨਹੀਂ ਕੀਤਾ ਗਿਆ ਸੀ ਵੀ ਭਾਈ ਵੀ ਇਹ ਸਾਡੇ ਵੱਲੋਂ ਮਨਾਹੀ ਹੈ। ਤੇ ਉਹ ਕਾਹਨੂੰ ਇਹਨੂੰ ਕਮਾ ਲੈਣ ਤੋਂ 2 ਪੈਸੇ ਗਰੀਬ ਨੂੰ, ਮਤਲਬ ਉਹ ਕਹਿ ਕੇ ਫਿਰ
ਸਾਨੂੰ ਪਿੱਛੇ ਹਟਣਾ ਪੈਂਦਾ ਸੀ। ਮਤਲਬ ਐਤਕੀ ਲੱਗਦਾ ਵੀ ਜਿਹੜੇ ਇਹ ਪ੍ਰਚਾਰ ਮਤਲਬ ਮੈਂ ਇਹ 'ਚ ਕੋਈ ਮਤਲਬ ਸ਼ੱਕ ਨਹੀਂ ਹੈਗੀ। ਮੈਂ ਇਸ ਲਈ ਇਹਨਾਂ ਦਾ ਧੰਨਵਾਦ ਕਰਦਾ ਵੀ ਇਹਨਾਂ ਨੇ ਜਿਹੜੀ 3 ਮਹੀਨੇ ਪਹਿਲਾਂ ਇਹ ਪਹਿਲ ਕਦਮੀ ਕਰ ਲਈ ਸੀ। ਮੈਂ ਹਜੇ ਇਹ ਸੋਚਦਾ ਸੀ ਵੀ ਇਹ 3 ਮਹੀਨੇ ਪਏ ਨੇ ਵੀ ਹੁਣੇ ਆਪਾਂ ਇਹਨਾਂ ਚੀਜ਼ਾਂ 'ਤੇ ਕਿਉਂ ਮਤਲਬ ਇਹ ਕਾਰਵਾਈ ਕਰਨ ਲੱਗੇ, ਪਰ ਮੈਨੂੰ ਹੁਣ ਸਮਝ ਆਉਂਦੀ ਹੈ ਵੀ ਇਹਨਾਂ ਦਾ ਉਹ ਸਮਾਂ ਜਿਹੜਾ ਬੜਾ ਠੀਕ ਸੀ। 3 ਮਹੀਨਿਆਂ ਦੇ ਵਿੱਚ ਕਹਿੰਦੇ ਵੀ ਮੈਂਟਲੀ ਪ੍ਰਿਪੇਅਰ ਹੋ ਜੂ ਸਾਰੀ ਆਪਣੇ ਇਲਾਕੇ ਦੀ ਸੰਗਤ ਵੀ ਆਪਾਂ ਕੀ ਚਾਹੁੰਦੇ ਹਾਂ, ਕਿਸ ਤਰ੍ਹਾਂ ਦਾ ਜੋੜ ਮੇਲਾ ਚਾਹੁੰਦੇ ਹਾਂ। ਉਹ ਮੇਰੇ ਖਿਆਲ ਦੇ ਵਿੱਚ ਉਹ ਗੱਲ ਬੜੀ ਇੱਥੇ ਇਫੈਕਟਿਵ ਰਹਿਣੀ ਹੈ ਜਿਹੜੀ 3 ਮਹੀਨੇ ਪਹਿਲਾਂ ਇਸ ਚੀਜ਼ 'ਤੇ ਗੱਲ ਸ਼ੁਰੂ ਕਰ ਲਈ ਗਈ। ਹੁਣ ਸਾਰੀ ਸੰਗਤ 'ਚ ਚਲੀ ਗਈ। ਹੁਣ ਸਾਨੂੰ ਬਹੁਤ ਆਪਣਾ ਝੂਲੇ ਵਾਲਿਆਂ ਦੇ ਹੋਰ ਦੇ ਫੋਨ ਆਉਂਦੇ ਨੇ ਤੇ ਐਤਕੀ ਕਿੱਥੇ ਲਾਈਏ ਜੀ, ਕੀ ਬੋਲੀ। ਮੈਂ ਕਿਹਾ ਵੀ ਭਾਈ ਐਤਕੀ ਨਹੀਂ ਲੱਗਣੇ ਹੈਗੇ, ਕਿਉਂਕਿ ਅਗਲੇ ਨੂੰ ਪਹਿਲਾਂ ਹੀ ਪਤਾ। ਤੇ ਹੁਣ ਜਿਹੜਾ ਵੀ ਪੁੱਛਦਾ ਮਤਲਬ ਅਗਲੇ ਨੂੰ ਨੋਟਸ ਵੀ ਲੱਗ ਗਏ। ਮਤਲਬ ਇਹ ਗੱਲ ਸੰਗਤ 'ਚ ਚਲੀ ਗਈ। ਹੋ ਸਕਦਾ ਮਤਲਬ ਇਸ ਲਈ ਮਤਲਬ ਇਹ ਉਹ ਚੀਜ਼ ਨਾ ਆਵੇ। ਬਾਕੀ ਅਸੀਂ ਜਿਹੜੇ ਵਲੰਟੀਅਰ ਪਹਿਲਾਂ ਜਿਹੜੇ ਵਲੰਟੀਅਰ ਸਾਡੇ ਦੁਕਾਨਾਂ ਲਵਾਉਣ 'ਚ ਹੁੰਦੇ ਸੀ, ਉਹ ਐਤਕੀ ਦੁਕਾਨਾਂ ਰੋਕਣ 'ਚ ਹੋਣਗੇ। ਜੇਕਰ ਇਸ ਵਾਰ ਲੱਗਦੀਆਂ ਨੇ ਤਾਂ ਫਿਰ ਕੀ ਪ੍ਰਬੰਧ ਕੀਤੇ ਜਾਣਗੇ, ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਸੰਗਤ ਕਈ ਵਾਰ ਕਹਿ ਦਿੰਦੀ ਹੈ ਵੀ ਇਹਨਾਂ ਦਾ ਰੁਜ਼ਗਾਰ ਕਿਉਂ ਮਾਰਦੇ ਹੋ, ਜੇਕਰ ਅਜਿਹੀ ਕੋਈ ਸਥਿਤੀ ਪੈਦਾ ਹੁੰਦੀ ਹੈ ਤਾਂ ਉਹਨੂੰ ਕਿਵੇਂ ਨਜਿੱਠਿਆ ਜਾਊ? ਨਹੀਂ, ਉਹਨਾਂ ਨੂੰ ਅਸੀਂ ਮਤਲਬ ਇਹ ਕਹਾਂਗੇ ਪਹਿਲੇ ਨੰਬਰ 'ਤੇ ਤਾਂ ਕਿਉਂਕਿ ਸੰਗਤ ਨੂੰ ਪਹਿਲਾਂ ਮੈਂਟਲੀ ਮਤਲਬ ਪ੍ਰਿਪੇਅਰ ਕਰਤਾ। ਮਤਲਬ ਹੁਣ ਅਸੀਂ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ, ਇਹਦਾ ਮਕਸਦ ਵੀ ਇਹੀ ਹੈ ਵੀ ਸੰਗਤ ਕੋਲੇ ਫੇਰ ਜਿਵੇਂ ਪੇਪਰ ਮੀਡੀਆ ਰਾਹੀਂ ਜਿਹੜਾ ਪ੍ਰਿੰਟ ਮੀਡੀਆ ਰਾਹੀਂ ਇਹ ਗੱਲ ਪਹਿਲਾਂ ਅਸੀਂ ਕਈ ਵਾਰੀ ਪਹੁੰਚਾਤੀ ਖਬਰਾਂ ਰਾਹੀਂ ਪ੍ਰੈਸ ਨੋਟ ਦੇ ਕੇ, ਫਿਰ ਇਹ ਭਾਈ ਸਾਹਿਬ ਕਹਿੰਦੇ ਵੀ ਆਪਾਂ ਨੂੰ ਚੈਨਲ ਰਾਹੀਂ ਵੀ ਹੁਣ ਜਿਹੜੀ ਰਹਿੰਦੀ ਹੁੰਦੀ ਹੈ ਮਤਲਬ ਇਹ ਸੋਸ਼ਲ ਮੀਡੀਆ ਰਾਹੀਂ ਸੰਗਤ ਕੋਲੇ ਗੱਲ ਚਲੀ ਜਾਣੀ ਹੈ। ਤੇ ਉਹ ਤਾਂ ਫਿਰ ਜਿਹੜੀ ਕਿ ਕੋਈ ਐਂ ਜੋ ਹੋਊ ਵੀ ਨਹੀਂ ਮੈਂ ਤਾਂ ਮੰਨਣਾ ਹੀ ਨਹੀਂ ਹੈਗਾ, ਫਿਰ ਉਹਦੇ ਲਈ ਸਾਡੇ ਕੋਲ ਤਰੀਕੇ ਹੈਗੇ। ਸਰਦਾਰ ਸਾਹਿਬ, ਇੱਕ ਆਪਣਾ ਜਿਹੜੀ ਸੰਸਥਾ ਹੈਗੀ ਉਹਦਾ ਸੰਸਥਾ ਦਾ ਜ਼ਿਕਰ ਮੇਰੇ ਖਿਆਲ ਹੈ ਵੀ ਸ਼ਾਇਦ ਤੁਸੀਂ ਨਹੀਂ ਕੀਤਾ। ਤੁਹਾਡੀ ਕੀ ਸੰਸਥਾ ਹੈਗੀ ਤੇ ਜਿਹੜਾ ਉਪਰਾਲਾ ਕਰਿਆ ਗਿਆ ਬੜਾ ਵਧੀਆ ਹੈਗਾ, ਤਾਂ ਕਿ ਹੋਰ ਸੰਗਤਾਂ ਵੀ ਹੋਰ ਜਿਹੜੀਆਂ ਇੱਕ ਮੈਂ ਹੋਰ ਗੱਲ ਜਿਹੜੀ ਮਤਲਬ ਰਹੇਗੀ, ਮੈਂ ਇਹਨਾਂ ਨਾਲ ਵੀ ਇਹ ਕਿਉਂ ਮਸਤੋਣੇ ਤੁਸੀਂ ਕਿਉਂ ਸ਼ੁਰੂ ਕੀਤਾ, ਇਹ ਸਵਾਲ ਮੈਂ ਵੀ ਕੀਤੇ। ਜੀ ਠੀਕ ਹੈ ਨਾ। ਪਰ ਹੁਣ ਸਾਡੀ ਮਤਲਬ ਅੰਡਰਸਟੈਂਡਿੰਗ ਇੰਨੀ ਕੁ ਹੋ ਗਈ, ਮੈਂ ਕਹਿੰਦਾ ਵੀ ਬਿਲਕੁਲ ਠੀਕ ਸਮੇਂ 'ਤੇ ਇਹ ਸਟੈਪ ਚੁੱਕਿਆ ਗਿਆ ਤੇ ਠੀਕ ਥਾਂ ਤੋਂ ਚੁੱਕਿਆ ਗਿਆ। ਤੇ ਅਸੀਂ ਮਤਲਬ ਇਹ ਹੈ ਵੀ ਇੱਕ ਮਸਤੋਣੇ ਦੇ ਜੋੜ ਮੇਲੇ ਨੂੰ ਬਾਕੀ ਸਥਾਨਾਂ ਮੂਹਰੇ ਇੱਕ ਮਤਲਬ ਅਸੀਂ ਮਾਡਲ ਪੇਸ਼ ਕਰਨਾ। ਮੈਂ ਇਹਨਾਂ ਨੂੰ ਆਖਿਆ, ਰਾਤ ਹੀ ਸਾਡੀ ਵਿਚਾਰ ਹੋਈ, ਘੰਟਾ ਮੇਰੇ ਕੋਲ ਇਹ ਬੈਠੇ, ਸਾਡੀ ਮੀਟਿੰਗ ਹੋਈ ਤੇ ਮੈਂ ਕਿਹਾ ਵੀ ਆਪਾਂ ਚਲੋ ਆਪਣੇ ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ ਲੈ ਕੇ ਆਪਾਂ ਉੱਥੇ ਚਲੋ ਨਹੀਂ ਆਪਾਂ ਦੁਕਾਨਾਂ ਨੂੰ ਰੋਕ ਲਿਆ, ਆਪਣੇ ਕੋਲ ਟਾਈਮ ਘੱਟ ਸੀ, ਵੀ ਆਪਾਂ ਮਾਘੀ ਤੋਂ ਪਹਿਲਾਂ ਆਪਾਂ ਜੇ ਆਪਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਮਿਲ ਲਈਏ ਵੀ ਉੱਥੇ ਮਤਲਬ ਇਹ ਲਾਗੂ ਹੋ ਜੇ। ਇਹ ਕਹਿੰਦੇ ਵੈਸੇ ਇਹ ਬੜੀ ਇਹਨਾਂ ਦੀ ਮਤਲਬ ਇੱਕ ਤਰ੍ਹਾਂ ਦੀ ਦੂਰਅੰਦੇਸ਼ੀ ਵਾਲੀ ਸੋਚ ਸੀ। ਕਹਿੰਦੇ ਵੀ ਪਹਿਲਾਂ ਆਪਾਂ ਇੱਥੇ ਲਾਗੂ ਕਰ ਲਈਏ। ਮਤਲਬ ਸਾਡੀ ਹੁਣ ਸਾਰਾ ਕਨਸੈਂਟਰੇਸ਼ਨ ਉਸੇ 'ਤੇ ਹੀ ਹੈ ਵੀ ਐਤਕੀ ਜੋੜ ਮੇਲੇ ਦਾ ਮਤਲਬ ਇਹ ਕਿ ਮਾਡਲ ਬਣ ਜੇ, ਫਿਰ ਅਸੀਂ ਦੂਜਿਆਂ ਨੂੰ ਕਹਿ ਸਕਦੇ, ਉਦਾਹਰਨ ਹਾਂ ਫਿਰ ਕਹਿ ਸਕਦੇ ਹਾਂ। ਫਿਰ ਅਸੀਂ ਉਹਨਾਂ ਨੂੰ ਇੱਥੋਂ ਦੀ ਵੀਡੀਓ ਵੀ ਦਿਖਾ ਸਕਦੇ ਵੀ ਦੇਖੋ ਆ ਜੋੜ ਮੇਲਾ ਕਿਵੇਂ ਕਿਸ ਮਾਹੌਲ ਨਾਲ ਮਤਲਬ ਉੱਥੇ ਲੱਗ ਰਿਹਾ। ਤੇ ਵੀ ਇਹ ਗੱਲਾਂ ਅਸੀਂ ਹੁਣ ਸੰਗਤ ਤੋਂ ਸਿਰਫ ਸਹਿਯੋਗ ਮੰਗਦੇ ਹਾਂ। ਸਾਰੇ ਲੰਗਰਾਂ ਵਾਲੇ ਤੋਂ ਜਿੰਨੀ ਸੰਗਤ ਹੈ ਅਸੀਂ ਤਾਂ ਸਹਿਯੋਗ ਮੰਗਦੇ ਹਾਂ ਵੀ ਜਿਵੇਂ ਇਹ ਬੇਨਤੀਆਂ ਗਈਆਂ ਨੇ ਇਹਨਾਂ ਨੂੰ ਲਾਗੂ ਕਰਨ ਦੇ ਵਿੱਚ ਸਾਡਾ ਮਤਲਬ ਸਹਿਯੋਗ ਦੇਵੋ। ਤੇ ਸੰਗਤ ਦੇ ਸਹਿਯੋਗ ਨਾਲ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਮੈਨੂੰ ਲੱਗਦਾ ਵੀ ਇਤਕੀ ਸੰਗਤ ਇਸ ਕੰਮਾਂ ਦੇ ਵਿੱਚ ਪੂਰਾ ਸਹਿਯੋਗ ਦਿਓ। ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ, ਉਹਦਾ ਜ਼ਿਕਰ ਨਾ ਕਰਨ ਦਾ ਕਾਰਨ ਸੀਗਾ ਉਹੀ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ। ਬਿਲਕੁਲ ਜਦੋਂ ਇਹ ਗੱਲ ਚੱਲੀ, ਚਲੋ ਇਹ ਠੀਕ ਹੈ ਕਿ ਜਥੇ ਵੱਲੋਂ ਇਹਨਾਂ ਨੇ ਚਲੋ ਇਹਨਾਂ ਦਾ ਬੜੱਪਣਾ ਇਹਨਾਂ ਨੇ ਵੀ ਗੱਲ ਕਹੀ ਕਿ ਸਿੱਖ ਜਥਾ ਮਾਲਵਾ ਨੇ ਸ਼ੁਰੂ ਕੀਤਾ ਹੈ ਨਾ। ਪਰ ਜਦੋਂ ਗੱਲ ਚੱਲਣ ਤੋਂ ਬਾਅਦ ਪਿੰਡਾਂ 'ਚ ਗਏ, ਪਿੰਡਾਂ ਵੱਲੋਂ ਜੋ ਰਿਸਪੌਂਸ ਆਇਆ ਉਹ ਤੋਂ ਬਾਅਦ ਗੱਲ ਉਹ ਜਥੇ ਦੀ ਨਾ ਰਹਿ ਕੇ ਉਹ ਸੰਗਤ ਦੀ ਹੋ ਗਈ। ਤੇ ਜਦੋਂ ਸੰਗਤ ਤੋਂ ਬਾਅਦ ਪ੍ਰਬੰਧਕਾਂ ਨੂੰ ਮਿਲੇ, ਇਹਨਾਂ ਵੱਲੋਂ ਵੀ ਪੋਜ਼ਿਟਿਵ ਰਿਸਪੌਂਸ ਆਇਆ ਤਾਂ ਉਹ ਇੱਕ ਹੁਣ ਸਾਂਝੀ ਗੱਲ ਹੋ ਗਈ। ਸੋ ਉਹਦੇ 'ਚ ਕੋਈ ਜਥੇ ਦਾ ਜ਼ਿਕਰ ਕਰਨਾ ਜਾਂ ਹੋਰ ਉਹ ਇਸੇ ਲਈ ਨਹੀਂ ਕੀਤਾ ਕਿ ਹੁਣ ਇੱਕ ਸਾਂਝੀ ਗੱਲ ਹੈ। ਅੱਜ ਵੀ ਇਹ ਜੁਆਇੰਟ ਪ੍ਰੈਸ ਕਾਨਫਰੰਸ ਆ, ਇਹਦੇ 'ਚ ਕੋਈ ਧਿਰਾਂ ਨਹੀਂ ਹੈ ਵੀ ਕੋਈ ਜਥਾ ਹੈ, ਕੋਈ ਪ੍ਰਬੰਧਕ ਨੇ ਜਾਂ ਪਿੰਡਾਂ ਵਾਲੇ ਆ। ਉਹ ਹੁਣ ਸਾਰੇ ਸਾਂਝੇ ਰੂਪ 'ਚ ਹੀ ਇਹਨੂੰ ਟੈਕਲ ਕਰ ਰਹੇ ਤੇ ਇਹਨੂੰ ਅੱਗੇ ਮੈਨੇਜ ਕਰਨਾ ਹੈ। ਇੱਕ ਗੱਲ ਮੈਂ ਹੋਰ ਕਰਨੀ, ਜਿਹੜੀ ਲੰਗਰਾਂ ਬਾਰੇ ਗੱਲ ਆਈ ਸੀ ਵੀ ਸਪੀਕਰਾਂ ਵਾਲੀ ਗੱਲ ਹੈ, ਉਹਦੇ ਬਦਲ ਵਜੋਂ ਇਹ ਕਰ ਰਹੇ ਕਿ ਅਸੀਂ ਆਲਰੇਡੀ ਕੁਝ ਫਲੈਕਸਾਂ ਛਪਾ ਲਈਆਂ। ਜਿੰਨੇ ਹੀ ਲੰਗਰ ਲੱਗਣੇ ਉਹਨਾਂ ਨੂੰ ਉਹ ਕਾਫੀ ਵੱਡੇ ਆਕਾਰ ਦੀਆਂ ਫਲੈਕਸਾਂ ਹੈਗੀਆਂ, ਉਹ ਦਿੱਤੀਆਂ ਜਾਣੀਆਂ ਨੇ। ਉਹ 'ਚ ਉਹਨਾਂ ਦੇ ਪਿੰਡ ਦਾ ਨਾਂ ਤੇ ਲੰਗਰ ਤੇ ਉਹਦਾ ਸਮਾਂ ਤੇ ਇੱਕ ਹੋਰ ਖਾਲੀ ਥਾਂ ਰੱਖੀ ਹੈ
ਕਿ ਉੱਥੇ ਆਪਦਾ ਲੰਗਰ ਦਾ ਸਮਾਂ ਤੇ ਜੋ ਪਕਵਾਨ ਬਾਰੇ ਕੋਈ ਜਾਣਕਾਰੀ ਪਾਉਣੀ ਤਾਂ ਉੱਥੇ ਪਾ ਸਕਦੇ, ਤਾਂ ਕਿ ਉਹਨਾਂ ਨੂੰ ਇੱਕ ਬਦਲ ਦਿੱਤਾ ਜਾ ਸਕੇ ਵੀ ਤੁਹਾਨੂੰ ਮਾਈਕ 'ਚ ਦੱਸਣ ਦੀ ਲੋੜ ਨਹੀਂ ਹੈ, ਤੁਸੀਂ ਆਪਣੇ ਜਿੱਥੋਂ ਦਾਖਲ ਹੁੰਦੀ ਸੰਗਤ ਗੇਟ ਦੇ ਉੱਤੇ ਲੰਗਰ ਤੇ ਫਲੈਕਸ ਲਾ ਲਓ, ਤੇ ਉਹਨਾਂ ਲਈ ਵੀ ਸੁਖਾਲਾ ਹੋ ਜਾਣਾ। ਤੁਸੀਂ ਕਿਸੇ ਚੀਜ਼ ਤੋਂ ਰੋਕਣਾ ਤਾਂ ਉਹਨੂੰ ਬਦਲ ਦੇਣਾ ਪੈਣਾ ਤੁਹਾਨੂੰ। ਸੋ ਆਪਾਂ ਉੱਦਾਂ ਦੇ ਕੁਛ ਯਤਨ ਕਰ ਰਹੇ, ਮੇਰੇ ਖਿਆਲ ਕੁਛ ਥੋੜ੍ਹਾ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਮਾਨਯੋਗ ਸਰਦਾਰ ਜਸਵੰਤ ਸਿੰਘ ਜੀ ਖਹਿਰਾ ਸਕੱਤਰ ਸਾਹਿਬ ਨੇ ਆਪ ਜੀ ਨੂੰ ਤੇ ਨਾਲ ਭਾਈ ਮਲਕੀਤ ਸਿੰਘ ਜੀ ਸਿੱਖ ਮਾਲਵਾ ਜਥਾ ਨੇ ਪੂਰੇ ਵਿਸਥਾਰ ਦੇ ਨਾਲ ਇਹ ਬਿਰਤਾਂਤ ਦੱਸ ਦਿੱਤਾ ਕਿ ਕਿਵੇਂ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲਿਆਂ ਦੀ ਪਾਵਨ ਜਾਤ ਦੇ ਅੰਦਰ ਜੋ ਗੁਰਮਤਿ ਸਮਾਗਮ ਹੋ ਰਿਹਾ ਹੈਗਾ ਸਾਲਾਨਾ, ਉਹਨੂੰ ਮੁੱਖ ਰੱਖ ਕੇ ਜੋ ਸਾਰਾ ਕਾਰਜ ਇਸ ਵਾਰੀ ਪਿਛਲੇ ਸਮਿਆਂ ਤੋਂ ਹਟ ਕੇ ਸਾਰਾ ਗੁਰਮਤਿ ਦੇ ਅਨੁਸਾਰ ਹੀ ਆਪਾਂ ਬਕਾਇਦਾ ਤੌਰ 'ਤੇ ਚੱਲਣਾ ਹੈ। ਕਿਉਂਕਿ ਜਦੋਂ ਵੀ ਕਿਸੇ ਵੀ ਕਾਰਜ ਨੂੰ ਆਰੰਭ ਕਰਨ ਵਾਸਤੇ ਕੋਈ ਨਾ ਕੋਈ ਮੇਨ ਪਲੇਟਫਾਰਮ ਚਾਹੀਦਾ ਹੈ। ਹਰ ਥਾਵਾਂ ਤੇ ਹਰ ਪੱਖ ਤੋਂ ਤੇ ਪਿਛਲੇ ਸਮਿਆਂ ਤੋਂ ਵੀ ਆਪਾਂ ਜੇ ਦੇਖੀਏ ਤਾਂ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਨੇ ਇਹ ਬਹੁਤ ਵੱਡਾ ਸਾਨੂੰ ਪਲੇਟਫਾਰਮ ਦਿੱਤਾ ਹੈਗਾ। ਜਦੋਂ ਵੀ ਕਿਸੇ ਵੀ ਕਾਰਜ ਨੂੰ ਆਰੰਭ ਕਰਨ ਵਾਸਤੇ ਦੇਖੀਏ ਤਾਂ ਪਿਛਲੇ ਸਮਿਆਂ ਦੇ ਵਿੱਚ, ਕਿਉਂਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਖੀਏ ਤਾਂ ਉਹ ਵੀ ਇਹ ਪਾਵਨ ਪਵਿੱਤਰ ਅਸਥਾਨ ਨੂੰ ਉਸਾਰੀ ਹੋਣ ਤੋਂ ਬਾਅਦ ਦੇ ਵਿੱਚ ਆਰੰਭਤਾ ਦੇ ਵਿੱਚ ਆਈ ਹੈਗੀ। ਇਸੇ ਕਰਕੇ ਇਹ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਯੋਗ ਅਤੇ ਸੁੱਚਾ ਅਤੇ ਅਨੰਤਾਂ ਦੇ ਖਜ਼ਾਨਿਆਂ ਦੇ ਨਾਲ ਭਰਪੂਰ ਗੁਰਮਤਿ ਦਾ ਖਜ਼ਾਨਾ ਅੱਗੇ ਵੰਡਣ ਵਾਸਤੇ ਸਾਡੇ ਮਾਨਯੋਗ ਸਰਦਾਰ ਜਸਵੰਤ ਸਿੰਘ ਜੀ ਖਹਿਰਾ ਉਦਮ ਉਪਰਾਲਾ ਕਰ ਰਹੇ ਨੇਗੇ, ਤਨਦੇਹੀ ਨਾਲ ਨਿਭਾ ਰਹੇ ਨੇਗੇ। ਸੋ ਸੰਤ ਜੀ ਮਹਾਰਾਜ ਜੀ ਦੇ ਇਹ ਸੋਹਣੇ ਜੋ ਗੁਰਮਤਿ ਦਾ ਸੰਦੇਸ਼ ਆਪਾਂ ਸਾਰਿਆਂ ਨੂੰ ਦੇ ਕਰਕੇ ਗਏ ਨੇ, ਉਹ ਗੁਰਮਤਿ ਗਾਡੀ ਰਾਹ 'ਤੇ ਚੱਲਣ ਵਾਸਤੇ ਸਾਰੀਆਂ ਸਿੱਖ ਸੰਗਤਾਂ ਸਹਿਯੋਗ ਦੇਵੋ, ਅਤੇ ਜਿਹੜੇ ਵੀ ਉਪਰਾਲੇ ਸਿੱਖ ਮਾਲਵਾ ਜਥਾ ਵੱਲੋਂ ਆਪ ਸਾਰੀਆਂ ਸਿੱਖ ਸੰਗਤਾਂ ਨੂੰ ਦੱਸੇ ਗਏ ਨੇ ਉਹਨਾਂ ਨੂੰ ਤਨਦੇਹੀ ਦੇ ਨਾਲ ਨਿਭਾਉਣ ਵਾਸਤੇ ਅਤੇ ਸਿੱਖ ਸੰਗਤਾਂ ਦੇ ਵਿੱਚ ਉਹਨਾਂ ਨੂੰ ਪੂਰਨ ਰੂਪ ਦੇ ਵਿੱਚ ਅੱਗੇ ਵੰਡਣ ਵਾਸਤੇ ਤੇ ਉਹਨੂੰ ਲਾਗੂ ਕਰਨ ਵਾਸਤੇ ਸਾਰੀਆਂ ਸਿੱਖ ਸੰਗਤਾਂ ਦਾ ਸਹਿਯੋਗ ਸਾਥ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।